ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਖਬਰ ਤੇ ਨਜ਼ਰ ਪ੍ਰੋਗਰਾਮ ਅੱਜ ਸਾਲ 2023 ਦੀ 26 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਇਸ ਪ੍ਰੋਗਰਾਮ ਨੂੰ ਲਾਈਵ ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਸਵਾਲ ਪੁੱਛਣਾ ਹੈ ਤੇ ਉਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਵਿਸਲਾ ਫੈਮਿਲੀ ਫਰੈਜ਼ਨੋ, ਮਨਦੀਪ ਸਿੰਘ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082722500 5200 ਮਾਫ ਕਰਨਾ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਮਾਂ ਬੋਲੀ ਪੰਜਾਬੀ ਤੋਂ। ਪੰਜਾਬੀ ਇਹ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀ ਏ, ਫਿੱਕੀ ਪੈ ਗਈ ਚਿਹਰੇ ਦੀ ਨੁਹਾਰ। ਮਾਨ ਸਾਹਿਬ ਨੇ ਚੰਗੇ ਯਤਨ ਕੀਤੇ, ਚਲੋ ਵਧੀਆ ਗੱਲ ਹੈ, ਪਰ ਇਹਨਾਂ ਯਤਨਾਂ ਦੇ ਦਰਮਿਆਨ ਖਬਰ ਕੋਈ ਬਹੁਤੀ ਚੰਗੀ ਨਹੀਂ ਹੈ। ਸ਼ਰਮਾ ਜੀ, ਖਬਰ ਇਹ ਆ ਰਹੀ ਹੈ ਕਿ ਦਿੱਲੀ ਤੇ ਚੰਡੀਗੜ੍ਹ ਦੀ ਆਕਾਸ਼ਵਾਣੀ ਦੇ ਵਿੱਚੋਂ ਮਾਂ ਬੋਲੀ ਪੰਜਾਬੀ ਨੂੰ ਕੀਤਾ ਬਾਹਰ ਜੀ। ਬਿਲਕੁਲ, ਬਹੁਤ ਮੱਦਭਾਗੀ ਔਰ ਪੀੜਦਾਇਕ ਖਬਰ ਹੈ ਇਹ। ਔਰ ਇਹਦੇ ਅੰਦੇਸ਼ੇ ਕਾਫੀ ਸਮੇਂ ਤੋਂ ਸਾਹਮਣੇ ਆ ਰਹੇ ਸੀ। ਉਹਨਾਂ ਦੇ ਲਈ ਪੁਰਜੋਰ ਕੋਸ਼ਿਸ਼ਾਂ ਵੀ ਸੀਗੀਆਂ ਕਿ ਉਹਨਾਂ ਨੂੰ ਰੋਕਿਆ ਜਾਵੇ। ਸਰਕਾਰੀ ਦਰਬਾਰੇ ਵੀ ਕਈ ਸੰਸਥਾਵਾਂ ਨੇ ਪਹੁੰਚ ਕੀਤੀ, ਲਿਖਤਾਂ ਦੇ ਵਿੱਚ ਵੀ ਯੂਨੀਅਨਾਂ ਨੇ ਵੀ, ਵਿਭਾਗੀਆਂ ਨੇ ਵੀ ਤੇ ਹੋਰ ਪੰਜਾਬੀ ਹਿਤੈਸ਼ੀਆਂ ਨੇ ਵੀ, ਪਰ ਕਿਤੇ ਬੂਰ ਪੈਂਦਾ ਨਜ਼ਰ ਨਹੀਂ ਆਇਆ। ਪ੍ਰਵੀਨ ਜੀ, ਪੀੜ ਇਸ ਲਈ ਆ ਕਿ ਦੇਸ਼ ਦੀ ਰਾਜਧਾਨੀ ਦੇ ਆਕਾਸ਼ਵਾਣੀ ਦੇ ਵਿੱਚ ਪਿਛਲੇ 70 ਸਾਲਾਂ ਤੋਂ ਪੰਜਾਬੀ ਬੁਲੇਟਿਨ ਪੜ੍ਹਿਆ ਜਾਂਦਾ ਜੀ। ਔਰ ਚੰਡੀਗੜ੍ਹ ਦੀ ਜੇਕਰ ਮੈਂ ਗੱਲ ਕਰਾਂ, ਪੰਜਾਬ ਦੀ ਰਾਜਧਾਨੀ ਆ ਚੰਡੀਗੜ੍ਹ 1966 ਦੇ ਵਿੱਚ ਹੋਂਦ ਚ ਆਉਂਦੀ ਆ ਪੂਰੀ ਤਰ੍ਹਾਂ। 1968 ਦੇ ਵਿੱਚ ਇੱਥੇ ਪੰਜਾਬੀ ਤੇ ਹਿੰਦੀ ਦੇ ਬੁਲੇਟਿਨ ਸ਼ੁਰੂ ਹੁੰਦੇ ਨੇ ਜੀ। ਦੋ ਬੁਲੇਟਿਨ ਪੰਜਾਬੀ ਦੇ, ਦੋ ਹਿੰਦੀ ਦੇ ਇੱਥੋਂ ਪੜ੍ਹੇ ਜਾਂਦੇ ਨੇ ਤੇ ਇਹ ਦੋਨੇ ਬੁਲੇਟਿਨ ਪੰਜਾਬੀ ਵਾਲੇ ਇੱਥੋਂ ਬੰਦ ਕਰ ਦਿੱਤੇ ਗਏ। ਠੀਕ ਹੈ ਜੀ। ਦਿੱਲੀ ਦੇ ਵਿੱਚੋਂ, ਦਿੱਲੀ ਆਕਾਸ਼ਵਾਣੀ ਚੋਂ ਪੰਜਾਬੀ ਬੁਲੇਟਿਨ ਬਾਹਰ ਕਰ ਦਿੱਤਾ ਗਿਆ। ਆਕਾਸ਼ਵਾਣੀ ਚੋਂ, ਪ੍ਰਸਾਰ ਭਾਰਤੀ ਚੋਂ ਪੰਜਾਬੀ ਜਿਹੜੀਆਂ ਖਬਰਾਂ ਨੇ ਉਹਦਾ ਪ੍ਰਚਾਰ ਪ੍ਰਸਾਰ ਬੰਦ ਕਰ ਦਿੱਤਾ ਗਿਆ। ਹੋਰ ਛੱਡੋ, ਚੰਡੀਗੜ੍ਹ ਦਾ ਜਿਹੜਾ ਦੂਰਦਰਸ਼ਨ ਕੇਂਦਰ ਹੈ ਉਹਦੇ ਵਿੱਚੋਂ ਵੀ ਪੰਜਾਬੀ ਵਿਭਾਗ ਨੂੰ ਕੱਢ ਕੇ ਜਲੰਧਰ ਨੂੰ ਤੋਰ ਦਿੱਤਾ ਗਿਆ। ਠੀਕ ਹੈ। ਜਿਵੇਂ ਆਪਾਂ ਦਿੱਲੀ ਦੀ ਗੱਲ ਕਰ ਰਹੇ ਹਾਂ ਕਿ ਦਿੱਲੀ ਦੇ ਵਿੱਚ ਪਿਛਲੇ 70 ਸਾਲਾਂ ਤੋਂ, ਮਤਲਬ ਬਿਲਕੁਲ ਇਹ ਮੈਨੂੰ ਹੁਣ ਮੋਦੀ ਭਗਵੰਤ ਮਾਨ ਦੀਆਂ ਗੱਲਾਂ ਬਹੁਤ ਸਹੀ ਲੱਗਦੀਆਂ ਨੇ ਕਿ ਜਿਹੜੇ ਬਾਰ-ਬਾਰ ਇਹ ਗੱਲ ਕਹਿੰਦੇ ਨੇ ਕਿ ਜੋ 70 ਸਾਲਾਂ 'ਚ ਨਹੀਂ ਹੋਇਆ ਸੀ ਉਹ ਕਰ ਰਹੇ ਹਾਂ। ਔਰ ਇਹ ਬਿਲਕੁਲ 70 ਸਾਲਾਂ 'ਚ ਏਦਾਂ ਨਹੀਂ ਹੋਇਆ ਕਿ ਪੰਜਾਬੀ ਨੂੰ ਉਸ ਦੇਸ਼ ਦੀ ਰਾਜਧਾਨੀ ਚੋਂ ਜਾਂ ਪੰਜਾਬੀ ਨੂੰ ਆਪਣੇ ਸੂਬੇ ਦੀ ਰਾਜਧਾਨੀ ਚੋਂ ਬਾਹਰ ਕੱਢਿਆ ਗਿਆ ਹੋਵੇ। ਠੀਕ ਹੈ। ਸੋ ਇਸ ਕਦਰ ਤੱਕ ਮਤਲਬ ਕਿ ਹੁਣ ਇਹ ਤੁਸੀਂ ਇਹ ਦੇਖੋ ਕਿ ਜਿਵੇਂ ਦਿੱਲੀ ਦੀ ਆਪਾਂ ਗੱਲ ਕਰਾਂਗੇ, ਦਿੱਲੀ 'ਚ ਪਿਛਲੇ 70 ਸਾਲਾਂ ਤੋਂ ਖਬਰਾਂ ਪੜ੍ਹੀਆਂ ਜਾ ਰਹੀਆਂ, ਪੰਜਾਬੀ ਦਾ ਬੁਲੇਟਿਨ ਆਕਾਸ਼ਵਾਣੀ 'ਚ ਪੜ੍ਹਿਆ ਜਾ ਰਿਹਾ। ਜਦੋਂ ਜਲੰਧਰ ਦੂਰਦਰਸ਼ਨ ਕੇਂਦਰ ਸਥਾਪਿਤ ਹੁੰਦਾ ਤਾਂ ਉੱਥੋਂ ਪੰਜਾਬੀ ਦਾ ਬੁਲੇਟਿਨ ਦੂਰਦਰਸ਼ਨ ਤੋਂ ਸ਼ੁਰੂ ਹੋ ਜਾਂਦਾ। ਪਰ ਜਦੋਂ ਚੰਡੀਗੜ੍ਹ ਰਾਜਧਾਨੀ ਵਜੋਂ ਉੱਭਰਦਾ, ਕਿਉਂਕਿ ਪਹਿਲਾਂ ਲਾਹੌਰ ਸੀ, ਲਾਹੌਰ ਤੋਂ ਬਾਅਦ ਸ਼ਿਮਲਾ ਬਣ ਗਈ, ਟੈਂਪਰੇਰੀ ਰਿਹਾ ਕੁਝ ਸਮੇਂ, ਫਿਰ ਹਿਮਾਚਲ ਦੀ ਵੰਡ ਹੋ ਗਈ, ਹਰਿਆਣਾ ਹੋ ਗਿਆ ਤੇ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਵਜੋਂ ਉਸਾਰ ਲਿਆ ਗਿਆ। ਫਿਰ ਜਿਹੜਾ ਮਤਲਬ ਕਿ ਰਾਜਧਾਨੀ ਤੋਂ ਬੁਲੇਟਿਨ ਚੱਲਦੇ ਹੁੰਦੇ ਨੇ ਹਰੇਕ ਸੂਬੇ ਦੇ, ਉਹ ਬੁਲੇਟਿਨ ਫਿਰ ਦੋ ਇੱਥੇ ਆ ਗਏ। ਤੇ 1968 ਤੋਂ ਇੱਥੇ ਹੁਣ ਹਰਿਆਣਾ ਕਹਿੰਦਾ ਸਾਡੀ ਵੀ ਰਾਜਧਾਨੀ ਹੈ, ਇਸ ਲਈ ਹਰਿਆਣੇ ਦੇ ਵੀ ਪੰਜਾਬ ਹਿੰਦੀ ਦੇ ਵਿੱਚ ਦੋ ਬੁਲੇਟਿਨ ਇੱਥੋਂ ਚੱਲਦੇ ਰਹੇ। ਸੋ ਆਕਾਸ਼ਬਾਣੀ ਤੋਂ ਦੋ ਬੁਲੇਟਿਨ ਦੋਨਾਂ ਦੇ ਚੱਲਦੇ ਸੀ। ਪਰ ਅਚਾਨਕ ਪਿਛਲੇ ਦਿਨੀ ਹਿਸਾਰ ਦੇ ਵਿੱਚ ਜਿਹੜਾ ਦੂਰਦਰਸ਼ਨ ਹੈ ਸਾਡਾ ਜਲੰਧਰ ਵਾਲਾ, ਉਵੇਂ ਇਹਨਾਂ ਦਾ ਹਿਸਾਰ ਵਾਲਾ, ਹਿਸਾਰ ਵਾਲੇ ਨੂੰ ਤਾਂ ਤਬਦੀਲ ਕਰਕੇ ਚੰਡੀਗੜ੍ਹ ਲਿਆਂਦਾ, ਕੇਂਦਰ ਨੂੰ ਚੰਡੀਗੜ੍ਹ ਦੇ ਦੂਰਦਰਸ਼ਨ ਕੇਂਦਰ 'ਚ ਮਰਜ ਕਰਤਾ। ਪਰ ਸਾਨੂੰ ਇੱਥੋਂ ਚੰਡੀਗੜ੍ਹੋਂ ਕੱਢ ਕੇ ਸਾਨੂੰ ਕਹਿੰਦੇ ਤੁਸੀਂ ਜਲੰਧਰ ਚਲੇ ਜਾਓ ਜੀ। ਮਤਲਬ ਹਿੰਦੀ ਨੂੰ ਜਾਂ ਹਰਿਆਣੇ ਨੂੰ ਦੂਰਦਰਸ਼ਨ 'ਚ ਪੱਕਾ ਕਬਜ਼ਾ ਤੇ ਪੰਜਾਬੀ ਨੂੰ ਤੇ ਪੰਜਾਬ ਨੂੰ ਚੰਡੀਗੜ੍ਹ 'ਚੋਂ ਬਾਹਰ ਜੀ। ਚੰਡੀਗੜ੍ਹ ਦੇ ਵਿੱਚ ਇਸ ਮੌਕੇ ਆਕਾਸ਼ਵਾਣੀ ਦੇ ਅੰਦਰੋਂ ਦੋ ਬੁਲੇਟਿਨ ਬਾਹਰ ਕੀਤੇ ਨੇ। ਇਸ ਮੌਕੇ ਦੂਰਦਰਸ਼ਨ ਦੇ ਵਿੱਚੋਂ ਪੰਜਾਬੀ ਨੂੰ ਬਾਹਰ ਕਰਤਾ ਹੈ
ਹਿਸਾਰ ਨੂੰ ਇੱਥੇ ਲਿਆਂਦਾ ਤੇ ਦੇਸ਼ ਦੀ ਰਾਜਧਾਨੀ ਦੇ ਵਿੱਚੋਂ ਆਕਾਸ਼ਵਾਣੀ ਚੋਂ ਪ੍ਰਸਾਰ ਭਾਰਤੀ ਚੋਂ ਪੰਜਾਬੀ ਨੂੰ ਬਾਹਰ ਕਰ ਦਿੱਤਾ। ਔਰ ਚੰਡੀਗੜ੍ਹ ਦੇ ਵਿੱਚ ਇਹ ਪਹਿਲਾ ਮੌਕਾ ਨਹੀਂ ਹੈ ਜੀ। ਕਦੇ ਇੱਥੇ ਪੰਜਾਬ ਯੂਨੀਵਰਸਿਟੀ ਦੇ ਹਵਾਲੇ ਨਾਲ ਧੱਕਾ ਹੁੰਦਾ, ਕਦੇ ਉੱਥੋਂ ਪੰਜਾਬੀਆਂ ਦੀ ਦਾਖਲੇ ਤੇ ਰੋਕ, ਕਦੇ ਪੰਜਾਬੀ ਭਾਸ਼ਾ ਦਾ ਮਸਲਾ ਹੈ ਨਾ, ਕਿਵੇਂ ਦੀਪਕ ਮਨਮੋਹਨ ਦੇ ਸਮੇਂ ਪਾਸ ਹੋਈ ਆ ਸਾਨੂੰ ਪਤਾ, ਪਰ ਉਹਦੇ ਬਾਵਜੂਦ ਵੀ ਸੈਨੇਟ 'ਚ ਪਾਸ ਹੋਣ ਤੋਂ ਬਾਅਦ ਵੀ ਪੰਜਾਬੀ ਨਾਲ ਧੱਕਾ ਕਿਵੇਂ ਹੁੰਦਾ ਸਾਨੂੰ ਸਾਰਿਆਂ ਨੂੰ ਪਤਾ। ਤੇ ਫਿਰ ਉਸ ਤੋਂ ਬਾਅਦ ਇੱਥੇ ਭਰਤੀ ਨੂੰ ਲੈ ਕੇ ਸਵਾਲ ਆਉਂਦੇ ਨੇ। ਫਿਰ ਹੋਰ ਇੱਥੋਂ ਦੀ ਅਧਿਕਾਰਤ ਭਾਸ਼ਾ ਅਫਸਰਾਂ ਨੇ ਆਪਣੇ ਆਪ ਅੰਗਰੇਜ਼ੀ ਬਣਾ ਲਈ ਜੀ, ਜਦੋਂ ਕਿ ਇਹਦੀ ਇਸ ਖਿੱਤੇ ਦੀ ਭਾਸ਼ਾ ਪੰਜਾਬੀ ਸੀ। ਸੋ ਇਸ ਲਈ ਇਹ ਸਾਰੇ ਪਹਿਲੂ ਕਿਤੇ ਨਾ ਕਿਤੇ ਸੰਕੇਤ ਕਰਦੇ ਨੇ ਕਿ ਚੰਡੀਗੜ੍ਹ ਇੱਕ ਪਾਸੇ ਕਹਿੰਦੇ ਜੀ ਅਮਰਿੰਦਰ ਸਿੰਘ ਆਉਣ ਵਾਲੇ ਦਿਨਾਂ ਦੇ ਵਿੱਚ ਭਾਜਪਾ ਨੂੰ ਇਹ ਨੁਕਤਾ ਸੁਝਾ ਰਹੇ ਨੇ ਕਿ ਜੇਕਰ ਪੰਜਾਬ ਜਿੱਤਣਾ ਤਾਂ ਚੰਡੀਗੜ੍ਹ ਸਾਨੂੰ ਦੇ ਦਿਓ। ਕਹਿੰਦੇ ਜੀ ਇਹ ਗੱਲ ਤੁਰ ਪਈ ਜੀ। ਤੇ ਜੇ ਇੰਨੇ ਨੁਕਤੇ ਸੁਝਾਣੇ ਸੀ ਤਾਂ ਮੁੱਖ ਮੰਤਰੀ ਰਹੇ ਨੇ ਕੈਪਟਨ ਅਮਰਿੰਦਰ 2 ਵਾਰ। ਹਾਂ, ਉਦੋਂ ਕਿਉਂ ਨਾ ਯਤਨ ਕੀਤੇ, ਜਦ ਸੁਝਾ ਲੈਂਦੇ। ਬਾਦਲਾਂ ਦੀ ਜਿੰਨੀ ਸਾਂਝ ਰਹੀ ਆ ਹੁਣ ਪੰਜਾਬੀ ਨਾਲ ਹੇਜਾ ਹੋ ਸਕਦਾ ਹੁਣ ਇੰਨੀ ਖਬਰ ਤੇ ਰੋਲਾ ਪਾਉਣ ਲੱਗ ਜਾਣਾ ਅਕਾਲੀ ਦਲ ਵਾਲੇ ਖੂਬ। ਤੇ ਜਾਂ ਤੁਹਾਡੀਆਂ ਸਰਕਾਰਾਂ ਸੀ ਜਦ ਤੁਸੀਂ ਪੰਜਾਬੀ ਲਈ ਬਾਦਲਾਂ ਦੇ ਰਾਜ ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਹੁੰਦਾ ਹੈ ਕਿ ਚੰਡੀਗੜ੍ਹ ਦੀ ਅਧਿਕਾਰਤ ਭਾਸ਼ਾ ਪੰਜਾਬੀ ਹੋਊਗੀ। ਵਿਰੋਧੀ ਪਾਰਟੀਆਂ ਸਾਰੀਆਂ ਪਾਰਟੀਆਂ ਸਹਿਮਤ ਹੁੰਦੀਆਂ ਤੇ ਇਹਨਾਂ ਨੂੰ ਪੁੱਛੋ, ਅਕਾਲੀਆਂ ਨੂੰ ਪੁੱਛੋ, ਕਾਂਗਰਸੀਆਂ ਨੂੰ ਕਿ ਹਾਂ ਪੁੱਛੋ ਉਸ ਸਮੇਂ ਜਿਹੜੇ ਐਮਐਲਏ ਸੀ ਸਾਡੇ ਕਿ ਕਿਹਨੇ ਜਾ ਕੇ ਮੁੜ ਕੇ ਰਾਜਪਾਲ ਨੂੰ ਪੁੱਛਿਆ ਕਿੱਥੇ ਹੈ ਜੀ ਉਹ ਮਤਾ, ਕਾਪੀ ਜੀ ਨਹੀਂ ਕਿਸੇ ਨੇ ਪੁੱਛਿਆ ਕਿਉਂਕਿ ਉਹ ਦਿਖਾਵਾ ਸੀ। ਇਸੇ ਤਰ੍ਹਾਂ ਕੈਪਟਨ ਦੇ ਰਾਜ ਚ ਚੰਨੀ ਦੇ ਟਾਈਮ ਦੇ ਵਿੱਚ ਕਿੰਨੀਆਂ ਨੋਟਿਸ ਆਏ, ਕਿੰਨੀਆਂ ਚਿੱਠੀਆਂ ਆਈਆਂ ਕਿ ਲਓ ਜੀ ਪੰਜਾਬ ਚ ਜਿਹੜੇ ਪੰਜਾਬ ਚ ਨਹੀਂ ਪੰਜਾਬੀ ਨੂੰ ਉਹਦਾ ਬਣਦਾ ਸਤਿਕਾਰ ਦਬਾ ਪਾਉਂਦੇ ਉਹ ਚੰਡੀਗੜ੍ਹ ਜਾਂ ਦਿੱਲੀ ਦੀ ਲੜਾਈ ਕੀ ਲੜਨਗੇ। ਇਸ ਲਈ ਰਾਜਨੀਤਿਕ ਲੀਡਰਾਂ ਤੋਂ ਆਸ ਨਹੀਂ ਆ ਜੀ। ਹਾਲ ਹੀ ਚ ਭਗਵੰਤ ਮਾਨ ਹੋਰਾਂ ਨੇ ਬੜੇ ਚਿੱਠੀਆਂ ਕੱਢੀਆਂ, ਬੜਾ ਰੌਲਾ ਪਾਇਆ ਕਿ ਲਓ ਜੀ ਪੰਜਾਬੀ ਚ ਬੋਰਡ ਲਿਖ ਦਿਓ, ਪੰਜਾਬੀ ਚ ਤਖਤੀਆਂ ਲਿਖ ਦਿਓ। ਸ਼ਰਮਨਾਕ ਕਾਰਾ ਹੈ ਸਰਕਾਰ ਦਾ ਕਿ ਉਹ ਚਿੱਠੀਆਂ ਜਿਹੜੀਆਂ ਕੱਢੀਆਂ ਕਿ ਬੋਰਡ ਪੰਜਾਬੀ ਚ ਹੋਣੇ ਚਾਹੀਦੇ ਨੇ ਉਹ ਵੀ ਅੰਗਰੇਜ਼ੀ ਚ ਕੱਢੀਆਂ ਜੀ। ਅਜੇ ਤੱਕ ਕੁਛ ਨਹੀਂ ਬਦਲਿਆ, ਤਾਂ ਹਿੰਦੀ ਤੱਕ ਉੱਪਰ ਲਿਖੀ ਆ ਤੇ ਪੱਕੀ। ਤੁਸੀਂ ਪੰਜਾਬ ਦੇ ਰੇਲਵੇ ਸਟੇਸ਼ਨ ਜਾ ਕੇ ਦੇਖ ਲਿਓ ਜੀ, ਤੇ ਬੰਗਾਲ ਤੇ ਗੁਜਰਾਤ ਚ ਜਾ ਕੇ ਦੇਖ ਲਿਓ ਉਹਨਾਂ ਦੇ ਰੇਲਵੇ ਸਟੇਸ਼ਨਾਂ ਦੇ ਕੀ ਆ। ਸੋ ਇਸ ਲਈ ਜਿਹੜੇ ਆਪਣੇ ਸੂਬੇ ਚ ਨਹੀਂ ਉਹਦਾ ਹੱਕ ਦਵਾ ਸਕਦੇ ਉਹ ਰਾਜਧਾਨੀ ਦੇਸ਼ ਦੀ ਚ ਜਾਂ ਆਪਣੇ ਹੀ ਪੰਜਾਬ ਦੀ ਰਾਜਧਾਨੀ ਦੀ ਕੀ ਲੜਾਈ ਲੜਨਗੇ। ਪਰ ਇਸ ਮਸਲੇ ਤੇ ਪੰਜਾਬੀ ਸੰਗਠਨ, ਪੰਜਾਬੀ ਨੂੰ ਪਿਆਰ ਕਰਨ ਵਾਲੀਆਂ ਧਿਰਾਂ ਤੇ ਕਿਤੇ ਨਾ ਕਿਤੇ ਇਹ ਆਕਾਸ਼ਵਾਣੀ ਔਰ ਦੂਰਦਰਸ਼ਨ ਦੇ ਨਾਲ ਪ੍ਰਭਾਵਿਤ ਹੋਣ ਵਾਲੇ ਉਹ ਮੁਲਾਜ਼ਮ, ਕਿਉਂਕਿ ਦਿੱਲੀ ਦੇ ਵਿੱਚ ਜਿਹੜੇ ਪੰਜਾਬੀ ਬੁਲੇਟਿਨ ਦੀ ਡਿਊਟੀ ਨਿਭਾ ਰਹੇ ਨੇ ਜਾਂ ਪ੍ਰਸਾਰ ਭਾਰਤੀ ਚ ਪੰਜਾਬੀ ਦਾ ਕੰਮ ਦੇਖ ਰਹੇ ਨੇ ਉਹਨਾਂ ਸਾਰਿਆਂ ਨੂੰ ਹਦਾਇਤ ਕਰਤੀ ਕਿ ਆਪਣਾ ਬੋਰੀ ਬਿਸਤਰਾ ਬੰਨੋ ਤੇ ਜਲੰਧਰ ਜਾਓ, ਨਹੀਂ ਘਰ ਜਾਓ। ਇਸੇ ਤਰ੍ਹਾਂ ਚੰਡੀਗੜ੍ਹ ਦੀ ਆਕਾਸ਼ਵਾਣੀ ਪ੍ਰਸਾਰ ਭਾਰਤੀ ਦੇ ਵਿੱਚ ਔਰ ਦੂਰਦਰਸ਼ਨ ਦੇ ਵਿੱਚ ਹੁਕਮ ਹੋ ਗਏ ਨੇ ਕਿ ਭਾਈ ਜਾਂ ਤਾਂ ਘਰਾਂ ਨੂੰ ਚੱਲ ਜਾਓ ਨਹੀਂ ਜਲੰਧਰ ਨੂੰ ਚੱਲ ਜਾਓ। ਸੋ ਇਸ ਲਈ ਇਹ ਇੱਕ ਤਾਂ ਉਹਨਾਂ ਮੁਲਾਜ਼ਮਾਂ ਨਾਲ ਧੱਕਾ, ਦੂਸਰਾ ਸਭ ਤੋਂ ਬੜਾ ਧੱਕਾ ਸਾਡੀ ਮਾਂ ਬੋਲੀ ਪੰਜਾਬੀ ਨਾਲ ਜਿਹਦਾ ਹੱਕ ਬਣਦਾ ਹੈ। ਹਰੇਕ ਤੁਸੀਂ ਝਾਤ ਮਾਰ ਲਓ ਦੁਨੀਆ ਭਰ ਦੇ ਚ ਇਹ ਵਰਤਾਰਾ ਹੈ ਕਿ ਰਾਜਧਾਨੀ ਤੋਂ ਬੁਲੇਟਿਨ ਪੇਸ਼ ਹੁੰਦੇ ਨੇ। ਸਹੀ ਹੈ। ਤੇ ਤੁਸੀਂ ਰਾਜਧਾਨੀ ਚੋਂ ਹੀ ਮਤਲਬ ਕਿ ਜਿੱਥੇ ਸਰਕਾਰ ਚੱਲਦੀ ਹੈ, ਜਿੱਥੇ ਸਿਸਟਮ ਚੱਲਦਾ, ਜਿੱਥੇ ਸਾਡੀ ਸੈਕਟਰੀਏਟ ਹੈ, ਜਿੱਥੇ ਸਾਡੀ ਵਿਧਾਨ ਸਭਾ ਹੈ, ਉੱਥੋਂ ਤੁਸੀਂ ਕਹਿੰਦੇ ਇੱਥੋਂ ਪੰਜਾਬੀ ਬੁਲੇਟਿਨ ਨਹੀਂ, ਇੱਥੇ ਦੀ ਆਕਾਸ਼ਵਾਣੀ ਤੇ ਦੂਰਦਰਸ਼ਨ ਪੜੂਗਾ, ਇਹਨੂੰ ਲੈ ਜਾਓ ਜਲੰਧਰ ਨੂੰ। ਅੱਛਾ, ਹਿਸਾਰ ਦਾ ਲੋਕਲ ਦਾ ਚੱਕ ਕੇ ਇੱਥੇ ਲਿਆਓ। ਸੋ ਇਸ ਲਈ ਇਹ ਬਹੁਤ ਵੱਡਾ ਹਮਲਾ ਹੈ ਪੰਜਾਬੀ ਦੇ ਉੱਤੇ, ਇਹ ਭਾਸ਼ਾ ਤੇ ਵੀ, ਪੰਜਾਬ ਤੇ ਵੀ, ਪੰਜਾਬ ਨੂੰ ਦਰਕਨਾਰ ਕਰਕੇ ਵੀ, ਪੰਜਾਬ ਨੂੰ ਰਗੜ ਕੇ ਵੀ, ਪੰਜਾਬ ਦੀ ਭਾਸ਼ਾ ਨੂੰ ਮਲੀਆਮੇਟ ਕਰਕੇ ਵੀ। ਮੈਨੂੰ ਤਾਂ ਇਸ ਗੱਲ ਦੀ ਫਿਕਰਮੰਦੀ ਆ ਜਿਹੜੇ ਪਿੰਡਾਂ ਚੋਂ ਨਿਕਲ ਕੇ ਸ਼ਹਿਰਾਂ ਚ ਆਏ ਨੇ ਨਾ ਪ੍ਰਵੀਨ ਜੀ, ਉਹਨਾਂ ਦੇ ਘਰਾਂ ਚ ਉਹਨਾਂ ਦੀ ਅਗਲੀ ਪੀੜ੍ਹੀ ਚਾਹੇ ਉਹ ਹਿੰਦੂ ਪਰਿਵਾਰਾਂ ਚੋਂ ਨੇ, ਪੰਜਾਬ ਦੇ ਚਾਹੇ ਸਿੱਖ ਪਰਿਵਾਰਾਂ ਚੋਂ ਨੇ, 80% 90% ਉਹਨਾਂ ਦੇ ਜਵਾਕ ਘਰਾਂ ਚ ਵੀ ਆਪਣੇ ਮਾਪਿਆਂ ਨਾਲ ਹਿੰਦੀ ਬੋਲਦੇ ਨੇ, ਮਾਪੇ ਉਹਨਾਂ ਨਾਲ ਹਿੰਦੀ ਬਿਲਕੁਲ ਜੀ, ਸੱਚ ਹੈ ਜੀ। ਤੇ ਫਿਰ ਉਹ ਤੋਂ ਅਗਲੀ ਪੀੜ੍ਹੀ ਪੰਜਾਬੀ ਲੱਭੋਗੇ ਕਿੱਥੇ? ਪੜ੍ਹਾ ਲਓ, ਹਿੰਦੀ ਪੜ੍ਹਾ ਲਓ, ਅੰਗਰੇਜ਼ੀ ਪੜ੍ਹਾ ਲਓ, ਫਾਰਸੀ ਪੜ੍ਹਾ ਲਓ, ਕੋਈ ਹੋਰ ਵਿਦੇਸ਼ੀ ਭਾਸ਼ਾ ਪੜ੍ਹਾਉਣੀ ਹੈ ਪੜ੍ਹਾ ਲਓ, ਫ੍ਰੈਂਚ ਪੜ੍ਹਾਓ, ਚਾਹੇ ਕੁਝ ਪੜ੍ਹਾਓ ਜੀ, ਪਰ ਘੱਟੋ ਘੱਟ ਆਪਣੀ ਮਾਂ ਬੋਲੀ ਤਾਂ ਉਹਨਾਂ ਨੂੰ ਪਹਿਲਾਂ ਪਰਪੱਕ ਰੱਖੋ। ਸੋ ਇਸ ਪਹਿਲੂ ਦੇ ਉੱਤੇ ਕਿਤੇ ਨਾ ਕਿਤੇ ਅਸੀਂ ਘਰਾਂ 'ਚ ਕਮਜ਼ੋਰ ਹੁੰਦੇ ਜਾ ਰਹੇ ਹਾਂ, ਜਿਹਦਾ ਨਤੀਜਾ ਅਸੀਂ ਇਹ ਲੜਾਈ ਲੜਨੋਂ ਫਿਰ ਕਮਜ਼ੋਰ ਹੋਵਾਂਗੇ। ਸੋ ਕੇਂਦਰ ਨੇ ਆਪਣਾ ਦਾਅ ਚੱਲ ਦਿੱਤਾ ਹੈ। ਇਹ ਕਿਹਨੂੰ ਖੁਸ਼ ਕਰਨਾ? ਰਾਜ ਠਾਕੁਰ ਨੂੰ ਖੁਸ਼ ਕਰਨਾ ਹੈ, ਮੋਦੀ ਨੂੰ ਖੁਸ਼ ਕਰਨਾ ਹੈ ਕਿ ਅਮਿਤ ਸ਼ਾਹ ਨੂੰ ਖੁਸ਼ ਕਰਨਾ ਹੈ? ਕਿਉਂਕਿ ਉਹੀ ਕਹਿੰਦੇ ਸੀ ਏਕ ਦੇਸ਼ ਏਕ ਭਾਸ਼ਾ। ਸੋ ਇਸ ਲਈ ਪੰਜਾਬੀ ਨੂੰ ਬਾਹਰ ਕੱਢਿਆ ਜਾ ਰਿਹਾ, ਬਕਾਇਦਾ ਆਕਾਸ਼ਵਾਣੀ ਤੋਂ, ਬਕਾਇਦਾ ਪ੍ਰਸਾਰ ਭਾਰਤੀ ਤੋਂ, ਬਕਾਇਦਾ ਦੇਸ਼ ਦੀ ਰਾਜਧਾਨੀ ਦੂਰਦਰਸ਼ਨ ਤੋਂ, ਬਕਾਇਦਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਦੂਰਦਰਸ਼ਨ ਆਕਾਸ਼ਵਾਣੀ ਤੋਂ। ਸੋ ਇਹ ਧੱਕਾ ਜੀ ਦੇ ਖਿਲਾਫ ਆਉਣ ਵਾਲੇ ਸਮੇਂ 'ਚ ਵੱਡੀ ਮੁਹਿੰਮ ਵਿੱਢੀ ਜਾ ਸਕਦੀ ਹੈ ਜੀ। ਬਿਲਕੁਲ, ਪਰ ਤੁਹਾਨੂੰ ਯਾਦ ਹੋਣਾ ਜਦੋਂ ਭਾਸ਼ਾ ਬਾਰੇ ਵਿਵਾਦ ਹੋਇਆ ਸੀ
ਤੇ ਉਦੋਂ ਉਹੀ ਲੋਕ ਜਿਹੜੇ ਕਹਿੰਦੇ ਸੀਗੇ ਕਿ ਪੁੱਤਾਂ ਨੂੰ ਪੜ੍ਹਾ ਕੇ ਅੰਗਰੇਜ਼ੀ ਕਹਦੇ ਅਸੀਂ ਵੀ ਤੇਰੀ ਚਿਖਾ ਕਰੀ ਬੈਠੇ ਹਾਂ ਤਿਆਰ, ਉਹ ਕਹਿੰਦੇ ਜੀ ਕਿ ਇੱਕ ਦੇਸ਼, ਇੱਕ ਭਾਸ਼ਾ, ਇੱਕ ਹੋਣਾ ਚਾਹੀਦਾ। ਸੋ ਉਹਨਾਂ ਨੂੰ ਮੁੜ ਕੇ ਦੂਜੇ ਪਾਸੇ ਹੇਜ ਜਾਗ ਗਿਆ। ਤੇ ਰਹੀ ਗੱਲ ਜਿਹੜੀ ਧੱਕੇਸ਼ਾਹੀ ਦੀ ਹੈ, ਸ਼ਰਮਾ ਜੀ ਇੱਕ ਕੋਟ ਯਾਦ ਆ ਗਿਆ, ਕਹਿੰਦੇ ਵੀ ਖਿੜਿਆ ਫੁੱਲ ਗੁਲਾਬ ਦਾ ਤੇ ਚੰਡੀਗੜ੍ਹ ਪੰਜਾਬ ਦਾ। ਬਹੁਤ ਬੋਲਦੇ ਸੀਗੇ। ਤੇ ਉਹਦੇ ਚ ਇਹ ਨਹੀਂ ਸੀਗਾ ਕਿ ਚੰਡੀਗੜ੍ਹ ਦਾ ਗੁਲਾਬ ਦੇ ਨਾਲ ਕੋਈ ਰਿਸ਼ਤਾ ਸੀਗਾ, ਉਹ ਇੱਕ ਅਖਾਣ ਸੀ, ਇੱਕ ਉਹਦੇ ਚ ਜਜ਼ਬਾਤ ਸੀਗਾ ਕਿ ਇਹ ਜੇ ਗੁਲਾਬ ਦਾ ਫੁੱਲ ਖਿੜ ਸਕਦਾ ਤੇ ਸਾਡਾ ਚੰਡੀਗੜ੍ਹ ਹੋ ਸਕਦਾ। ਤਾਂ ਰਾਜਧਾਨੀਆਂ ਜਿਹੜੀਆਂ ਹੁੰਦੀਆਂ ਉਹ ਸਿਰਫ ਇੱਕ ਭੂਗੋਲਿਕ ਖਿੱਤਾ ਨਹੀਂ ਹੁੰਦੀਆਂ। ਇਹ ਗੱਲ ਸ਼ਾਇਦ ਬਹੁਤ ਲੋਕਾਂ ਨੂੰ ਬੜੀ ਲਾਈਟ ਜੀ ਲੱਗਦੀ ਹੈ। ਰਾਜਧਾਨੀਆਂ, ਹਾਂਜੀ ਬਿਲਕੁਲ ਬਿਲਕੁਲ, ਰਾਜਧਾਨੀਆਂ ਸੂਬੇ ਦਾ ਸਿਰ ਹੁੰਦੀਆਂ, ਜਿਵੇਂ ਤੁਸੀਂ ਕਿਹਾ, ਤੇ ਰਾਜਧਾਨੀਆਂ ਸਵੈਮਾਨ ਦੀਆਂ ਹੁੰਦੀਆਂ। ਜੋ ਅਹਿਮੀਅਤ ਪੈਰਿਸ ਦੀ ਫਰਾਂਸ ਲਈ ਹੈ, ਜੋ ਅਹਿਮੀਅਤ ਲਾਹੌਰ ਦੀ ਪਾਕਿਸਤਾਨ ਲਈ ਹੈ, ਜੋ ਅਹਿਮੀਅਤ ਦਿੱਲੀ ਦੀ ਭਾਰਤ ਲਈ ਹੈ, ਉਹ ਅਹਿਮੀਅਤ ਸਾਡੇ ਲਈ ਚੰਡੀਗੜ੍ਹ ਦੀ। ਸੋ ਇਹ ਸਾਨੂੰ ਕਦੇ ਨਹੀਂ ਵਿਸਾਰਨਾ ਚਾਹੀਦਾ ਇਹਨਾਂ ਚੇਤਿਆਂ ਤੋਂ। ਆਪਣੇ ਪਿੰਡ, ਆਪਣੇ ਘਰ, ਆਪਣੇ ਖੇਤ ਉਜਾੜ ਕੇ ਚੰਡੀਗੜ੍ਹ ਵਸਾਇਆ, ਤੇ ਹੁਣ ਤੁਸੀਂ ਕਹੋਗੇ ਚੰਡੀਗੜ੍ਹ ਚ ਨਾ ਤੁਹਾਡੀ ਬੋਲੀ ਚੱਲੂ ਨਾ ਤੁਸੀਂ ਚੱਲੋਗੇ। ਬਿਲਕੁਲ ਬਿਲਕੁਲ, ਅਸੀਂ ਇਹਦੇ ਪਿੱਛੇ ਗਵਾਇਆ ਬੜਾ ਕੁਛ ਆ, ਪੰਜਾਬ ਦੇ ਟੋਟੇ ਹੋਏ ਆ, ਸਾਰਾ ਕੁਛ ਲਾਹੌਰ ਰਹਿ ਗਿਆ। ਉਸ ਤੋਂ ਬਾਅਦ ਜੋ ਇੱਥੇ ਮਿਲਿਆ ਤੇ ਉਹ ਸਾਨੂੰ ਕਿੰਨਾ ਕੁ ਮਿਲਿਆ ਸਾਨੂੰ ਪਤਾ ਹੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਮੀਡੀਆ ਦੀ। ਅਜੀਤ ਦੇ ਸੰਪਾਦਕ ਬਰਜਿੰਦਰ ਹਮਦਰਦ ਨੂੰ ਵਿਜੀਲੈਂਸ ਨੇ ਤਲਬ ਕੀਤਾ। ਸ਼ਰਮਾ ਜੀ, ਪੂਰਾ ਮਾਮਲਾ ਕੀ ਹੈ? ਦੇਖੋ, ਜੰਗੇ ਆਜ਼ਾਦੀ ਯਾਦਗਾਰ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਦਾ ਸੁਪਨਾ ਸੀ। ਜੇਕਰ ਚੰਡੀਗੜ੍ਹ ਤੋਂ ਜਲੰਧਰ ਤੋਂ ਗੱਲ ਕਰੀ ਤਾਂ ਜਲੰਧਰ ਤੋਂ ਮਹਿਜ 17 ਕਿਲੋਮੀਟਰ ਦੀ ਦੂਰੀ ਤੇ ਕਰਤਾਰਪੁਰ ਦੇ ਵਿੱਚ ਬਣਿਆ ਜੰਗੇ ਆਜ਼ਾਦੀ ਯਾਦਗਾਰ। ਬਹੁਤ ਮਤਲਬ ਕਿ ਮਨ ਨੂੰ ਸਕੂਨ ਦਿੰਦਾ ਹੈ, ਆਜ਼ਾਦੀ ਘੁਲਾਟੀਆਂ ਤੇ ਮਤਲਬ ਕਿ ਮਾਣ ਕਰਾਉਂਦਾ ਹੈ ਕਿ ਹਾਂ ਅਸੀਂ ਉਹਨਾਂ ਦੀ ਔਲਾਦ ਆ, ਉਹਨਾਂ ਦੀ ਪੀੜ੍ਹੀ ਚੋਂ ਆ, ਉਸ ਮਿੱਟੀ ਚੋਂ ਆ। ਸੋ ਪੰਜਾਬ ਦੇ ਆਜ਼ਾਦੀ ਦੇ ਇਤਿਹਾਸ ਨੂੰ ਸਹੇਜ ਕੇ ਰੱਖਣ ਵਾਲਾ ਜੰਗੇ ਆਜ਼ਾਦੀ ਯਾਦਗਾਰ ਅੱਜ ਉਹਦੇ ਫੰਡਾਂ ਨੂੰ ਲੈ ਕੇ ਘਪਲਿਆਂ ਦੇ ਮਾਮਲੇ 'ਚ ਕਹਿੰਦੇ ਵਿਜੀਲੈਂਸ ਕੋਲ ਤੱਥ ਆਏ ਨੇ। ਸੋ ਇਹ ਸਵਾਲ ਹੈ ਕਿ ਕੀ ਇਹ ਤੱਥ ਹੁਣੇ ਆਏ ਨੇ ਜਾਂ ਪਹਿਲਾਂ ਵੀ ਸੀ, ਜਾਂ ਇਹ ਲੜਾਈ ਜੰਗੇ ਆਜ਼ਾਦੀ ਯਾਦਗਾਰ ਦੀ ਹੈ ਜਾਂ ਅਜੀਤ ਨਾਲ ਹੈ। ਕਿਉਂਕਿ ਅਜੀਤ ਕਿਸੇ ਸਮੇਂ ਮੰਨੀ ਜਾਂਦੀ ਰਹੀ ਹੈ ਕਿ ਭਾਈ ਅਕਾਲੀ ਦਲ ਦੇ ਪੱਖ 'ਚ ਭੁਗਤਦੀ ਹੈ, ਕਿਸੇ ਸਮੇਂ ਮੰਨੀ ਜਾਂਦੀ ਰਹੀ ਹੈ ਕਿ ਨਹੀਂ ਜਿਹਦੀ ਕੈਪਟਨ ਨਾਲ ਚੰਗੀ ਸਾਂਝ ਹੋ ਗਈ। ਸੋ ਇਸ ਲਈ ਇਹ ਸਾਰਿਆਂ ਦੇ ਵਰਤਾਰੇ, ਅੱਜ ਕੱਲ ਇਹ ਵੀ ਮੰਨਿਆ ਜਾਂਦਾ ਕਿ ਅੱਜ ਕੱਲ ਬੀਜੇਪੀ ਨਾਲ ਵੀ ਠੀਕ ਹੈ। ਸੋ ਇਸ ਲਈ ਕੀ ਉਹ ਰਾਜਨੀਤੀ ਦਾ ਸ਼ਿਕਾਰ ਹੈ ਅਜੀਤ ਤੇ ਉਹਦੇ ਮਾਲਕ, ਕਿਉਂਕਿ ਬਰਜਿੰਦਰ ਸਿੰਘ ਹਮਦਰਦ ਕੱਲੇ ਅਜੀਤ ਅਖਬਾਰ ਦੇ ਸੰਪਾਦਕ ਹੀ ਨਹੀਂ ਹੈਗੇ। ਠੀਕ ਹੈ, ਉਹ ਰਾਜ ਸਭਾ ਦੇ ਮੈਂਬਰ ਵੀ ਰਹੇ ਨੇ, ਹੈਨਾ। ਉਹ ਪੰਜਾਬ ਦੇ ਸਰਗਰਮ ਇੱਕ ਚੇਤਨ ਦਿਮਾਗਾਂ ਦੇ ਵਿੱਚੋਂ ਇੱਕ ਵੀ ਗਿਣੇ ਜਾਂਦੇ ਨੇ, ਹੈਨਾ। ਉਹ ਕਈ ਰਾਜਨੀਤਿਕ ਪਾਰਟੀਆਂ ਦੇ ਸਲਾਹਕਾਰ ਵਜੋਂ ਵੀ ਮੰਨੇ ਜਾਂਦੇ ਨੇ, ਹੈਨਾ। ਤੇ ਇਸ ਦੇ ਨਾਲ ਨਾਲ ਉਹ ਜੰਗੇ ਆਜ਼ਾਦੀ ਯਾਦਗਾਰ ਨੂੰ ਚਲਾਉਣ ਵਾਲੀ ਧਿਰ ਵਜੋਂ ਵੀ ਸ਼ਾਮਲ ਨੇ। ਅਸਲ ਦੇ ਵਿੱਚ ਜੰਗੇ ਆਜ਼ਾਦੀ ਯਾਦਗਾਰ ਦੀ ਉਪਜ ਜੇਕਰ ਹੋਈ ਹੈ ਤਾਂ ਉਹ 300 ਸਾਲਾ ਅਨੰਦਪੁਰ ਸਾਹਿਬ ਦੇ ਵਿੱਚ ਦੌਰਾਨ ਬਣੇ ਵਿਰਾਸਤ ਖਾਲਸਾ ਤੋਂ ਬਾਅਦ ਹੋਈ ਹੈ। ਠੀਕ ਹੈ ਜੀ। ਵਿਰਾਸਤ ਖਾਲਸਾ ਦੀ ਜਿਹੜੀ ਸਾਰੀ ਕਮੇਟੀ ਸੀ ਉਹਦਾ ਪ੍ਰਬੰਧ ਵੀ ਕਿਸੇ ਸਮੇਂ ਬਰਜਿੰਦਰ ਹਮਦਰਦ ਕੋਲ ਸੀ। ਠੀਕ ਹੈ। ਤੇ ਕਹਿੰਦੇ ਉਸ ਗੱਲ ਤੋਂ ਜੱਥੇ ਗੁਰਚਰਨ ਸਿੰਘ ਟੌਹੜਾ ਨਾਰਾਜ਼ ਸੀ ਤੇ ਫਿਰ ਉਹ ਵੰਡ ਵਡਈਆ ਵੀ ਹੋਇਆ, ਟੁੱਟੜਈਆ ਵੀ ਹੋਇਆ। ਤੇ ਉਸ ਤੋਂ ਪਹਿਲਾਂ ਹੀ ਮਤਲਬ ਲਗਭਗ ਇਹ ਹੋਇਆ ਕਿ ਕੋਈ ਨਾ ਟੌਹੜਾ ਸਾਹਿਬ ਤੁਸੀਂ ਇਹਨੂੰ ਦੇਖ ਲਓ ਫਿਰ, ਹੈਨਾ। ਹਮਦਰਦ ਸਾਹਿਬ ਤੁਹਾਨੂੰ ਇੱਕ ਨਵਾਂ ਪ੍ਰੋਜੈਕਟ ਦਿੰਦੇ, ਤੁਸੀਂ ਉਹਦੇ ਪਰ ਕੰਮ ਕਰ ਲਓ। ਉਹ ਚੋਂ ਫਿਰ ਜੰਗੇ ਆਜ਼ਾਦੀ ਯਾਦਗਾਰ ਜੰਮੀ ਤੇ ਇਹਦੇ ਫਾਊਂਡਰ ਮੈਂਬਰ ਵੀ ਨੇ ਤੇ ਇਹਦੀ ਕਮੇਟੀ ਦੇ ਮੈਨੇਜਮੈਂਟ ਕਮੇਟੀ ਦੇ ਮੁਖੀ ਵੀ ਨੇ ਬਰਜਿੰਦਰ ਹਮਦਰਦ ਜੀ। ਤੇ ਉਹਦੇ ਵਿੱਚ ਸਤਨਾਮ ਸਿੰਘ ਮਾਨਕ ਵੀ ਨਾਲ ਨੇ, ਉਹਦੇ ਵਿੱਚ ਸਕੱਤਰ ਵਜੋਂ ਇਸ ਮੌਕੇ, ਪਹਿਲਾਂ ਸਕੱਤਰ ਹੋਰ ਸੀ, ਹੁਣ ਸਕੱਤਰ ਮਤਲਬ ਲਖਵਿੰਦਰ ਜੌਲ ਵੀ ਨੇ। ਠੀਕ ਹੈ। ਤੇ ਇਹ ਸਾਰੇ ਦੇ ਵਿੱਚ ਕਹਿੰਦੇ ਜੀ ਮਤਲਬ ਕਿ ਕਰੋੜਾਂ ਦੇ ਘਪਲੇ ਦਾ ਦਮ ਭਰਦੀ ਆ ਵਿਜੀਲੈਂਸ ਕਿ ਨਹੀਂ ਜੀ, ਇਹ 'ਚ ਫੰਡਾਂ ਦਾ ਲੈਣ ਦੇਣ ਹੋਇਆ, ਫੰਡਾਂ ਦਾ ਉਲਟ ਫੇਰ ਹੋਇਆ। 315 ਕਰੋੜ ਰੁਪਈਏ ਦੇ ਫੰਡਾਂ ਦੀ ਜਾਂਚ ਹੈ ਕਹਿੰਦੇ ਜੀ। ਉਸ ਜਾਂਚ 'ਚ ਸਾਨੂੰ ਕੁਝ ਨੁਕਤੇ ਮਿਲੇ, ਸੰਕੇਤ ਮਿਲੇ, ਇਸ ਲਈ ਉਹਦੀ ਜਾਂਚ ਕਰ ਰਹੇ। ਇਹਦੇ ਤਹਿਤ ਕਿੰਨਿਆਂ ਤੋਂ ਪੁੱਛਗਿੱਛ ਹੋ ਚੁੱਕੀ ਹੈ। ਇਸੇ ਤਹਿਤ ਇਸ ਕਮੇਟੀ ਦੇ ਸਕੱਤਰ ਡਾਕਟਰ ਲਖਵਿੰਦਰ ਜੌਲ ਹੋਰਾਂ ਨੂੰ ਵੀ ਬੁਲਾ ਕੇ ਵਿਜੀਲੈਂਸ 2 ਵਾਰ ਤਲਬ ਕਰਕੇ ਪੁੱਛਗਿੱਛ ਕਰ ਚੁੱਕੀ ਹੈ। ਤੇ ਉਹਨਾਂ ਤੋਂ ਅਗਲਾ ਪੜਾਅ ਤੇ ਮੰਨਿਆ ਇਹ ਜਾ ਰਿਹਾ ਕਿ ਇਸ ਪੜਾਅ ਦੇ ਤਹਿਤ 1 ਜਾਂ 2 ਪੜਾਵਾਂ 'ਚ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰੀ ਵੀ ਹੋ ਸਕਦੀ ਹੈ। ਠੀਕ ਹੈ। ਇਹ ਚਰਚੇ ਖੂਬ ਨੇ ਜੀ। ਇੱਕ ਪਾਸੇ ਅਜੀਤ ਅਖਬਾਰ ਕਹਿੰਦਾ ਸਾਡੇ ਇਸ਼ਤਿਹਾਰ ਬੰਦ ਕਰਤੇ ਜੀ, ਇੱਕ ਪਾਸੇ ਅਜੀਤ ਅਖਬਾਰ ਕਹਿੰਦਾ ਜਾਂ ਬਰਜਿੰਦਰ ਹਮਦਰਦ ਕਹਿੰਦੇ ਨੇ ਜੀ ਪੰਜਾਬ ਦੇ ਵਿੱਚ ਮੀਡੀਆ ਨੂੰ ਆਜ਼ਾਦ ਹੋ ਕੇ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਜਿਹੜੇ ਸਾਡੇ ਵਰਗੀ ਐਡੀ ਬੜੀ ਧਿਰ ਨੂੰ, ਅਖਬਾਰ ਨੂੰ ਨਹੀਂ ਟਿਕਣ ਦਿੰਦੇ, ਉਹ ਸੋਸ਼ਲ ਮੀਡੀਆ ਵਾਲਿਆਂ ਨੂੰ, ਉਹ ਛੋਟੇ ਅਦਾਰਿਆਂ ਨੂੰ ਕਿੱਥੇ ਟਿਕਣ ਦਿੰਦੇ ਹੋਣਗੇ। ਇੱਕ ਪਾਸੇ ਇਹ ਪਹਿਲੂ ਹੈ। ਦੂਏ ਪਾਸੇ ਸਰਕਾਰ ਕਹਿੰਦੀ ਹੈ ਜਾਂ ਵਿਜੀਲੈਂਸ ਕਹਿੰਦੀ ਹੈ ਨਾ ਜੀ ਸਾਡਾ ਕੋਈ ਮਸਲਾ ਨਹੀਂ, ਅਸੀਂ ਸਿਰਫ ਫੰਡਾਂ ਦਾ ਘਪਲਾ ਜਾਂਚ ਰਹੇ ਹਾਂ ਤੇ ਜੇਕਰ ਫੰਡਾਂ ਦਾ ਘਪਲਾ ਪਾਇਆ ਗਿਆ ਤਾਂ ਅਸੀਂ ਕੋਈ ਵੀ ਹੋਵੇ ਚਾਹੇ ਅਸੀਂ ਨਹੀਂ ਬਖਸ਼ਾਂਗੇ। ਸੋ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਜਾਂਚ ਨਿਰਪੱਖ ਹੋ ਜਾਵੇ
ਤੇ ਫਿਰ ਜਿਹੜਾ ਦੋਸ਼ੀ ਹੋਵੇਗਾ ਉਹ ਸਾਹਮਣੇ ਆ ਜਾਏਗਾ, ਜੇ ਨਹੀਂ ਹੋਏਗਾ ਤਾਂ ਕੋਰਟ ਕਚਹਿਰੀ ਸਾਫ਼ ਹੋ ਗਏ, ਜੇ ਬਦਲਾਖੋਰੀ ਵਾਲੀ ਹੋਏਗੀ ਤਾਂ ਉਹ ਵੀ ਗੱਲ ਲੁਕੀ ਨਹੀਂ ਰਹਿਣ ਵਾਲੀ, ਉਹ ਵੀ ਪੱਖ ਸਾਹਮਣੇ ਆ ਜਾਏਗਾ। ਸੋ ਇਸ ਲਈ ਇਸ ਮਾਮਲੇ ਦੇ ਉੱਤੇ ਵਿਜੀਲੈਂਸ ਨੇ ਬਕਾਇਦਾ ਤੌਰ ਤੇ 29 ਮਈ ਨੂੰ ਡਾਕਟਰ ਬਰਜਿੰਦਰ ਸਿੰਘ ਹਮਦਰਦ ਹੋਰਾਂ ਨੂੰ ਤਲਬ ਕਰ ਲਿਆ, ਤੇ ਉਹਦੇ ਹੱਕ 'ਚ ਹੁਣ ਬਰਜਿੰਦਰ ਹਮਦਰਦ ਦੇ ਹੱਕ 'ਚ ਅਕਾਲੀ ਵੀ, ਕਾਂਗਰਸੀ ਵੀ, ਬੀਜੇਪੀ ਵਾਲੇ ਵੀ, ਹੈ ਨਾ, ਦੂਏ ਅਕਾਲੀ ਦਲ ਚੋਂ ਨਿਕਲੇ ਵੱਖ-ਵੱਖ ਦਲ, ਢੀਂਡਸੇ ਹੋਰੀ ਵੀ, ਹੈ ਨਾ, ਕਾਂਗਰਸੀਆਂ ਚੋਂ ਨਿਕਲ ਕੇ ਬਣੇ ਬੀਜੇਪੀ ਵਾਲੇ ਵੀ। ਮੈਂ ਕਹਿੰਦਾ ਸਿਰਫ ਆਮ ਆਦਮੀ ਪਾਰਟੀ ਨੂੰ ਛੱਡ ਕੇ ਬਾਕੀ ਸਾਰੀਆਂ ਪੰਜਾਬ ਦੀਆਂ ਰਾਜਨੀਤਿਕ ਧਿਰਾਂ, ਹੈ ਨਾ, ਬਰਜਿੰਦਰ ਹਮਦਰਦ ਦੀ ਪਿੱਠ ਪਿੱਛੇ ਖੜ ਗਈਆਂ। ਮਤਲਬ ਇਹ ਤਾਂ ਵੈਸੇ ਵੀ ਵਰਤਾਰਾ ਹੈ ਨਾ, ਤੇ ਜਿੱਧਰ ਸਰਕਾਰ ਆ ਤੇ ਉਲਟ ਵਾਲਿਆਂ ਨੂੰ ਉਲਟ ਪਾਸੇ ਖੜਨਾ, ਸੋ ਇਸ ਲਈ ਉਸੇ ਵਰਤਾਰੇ ਦਾ ਹਿੱਸਾ ਹੈ ਨਾ। ਸੋ ਇਸ ਲਈ ਜਦੋਂ ਇਹ ਵਿਜੀਲੈਂਸ ਜਾਂਚ ਸ਼ੁਰੂ ਹੋਈ ਤਦ ਬਰਜਿੰਦਰ ਹਮਦਰਦ ਕਹਿੰਦੇ ਲਓ ਜੀ ਮੈਂ ਤਾਂ ਅਸਤੀਫਾ ਦੇ ਦੇਣਾ, ਜੇ ਤੁਹਾਨੂੰ ਲੱਗਦਾ ਕਿ ਮੇਰੀ ਕੁਰਸੀ ਦਾ ਹੀ ਮਸਲਾ ਤਾਂ ਸੰਭੋ। ਉਧਰੋਂ ਅਦਾਰੇ ਦਾ ਮੰਨਣਾ ਹੈ ਕਿ ਇਹ ਲੜਾਈ ਅਖਬਾਰ ਦੀ ਹੈ, ਤੇ ਸਰਕਾਰ ਦਾ ਔਰ ਵਿਜੀਲੈਂਸ ਦਾ ਦਾਅਵਾ ਕਿ ਨਹੀਂ, ਇਹ ਲੜਾਈ ਸਿਰਫ ਫੰਡਾਂ ਦੇ ਘਪਲੇ ਦੀ ਹੈ। ਸੋ ਜੀ ਹੁਣ ਇਹ ਆਉਣ ਵਾਲੇ ਸਮੇਂ 'ਚ ਸਾਫ਼ ਹੋ ਜਾਏਗਾ, ਪਰ ਜਿਸ ਵੱਲ ਨੂੰ ਵਧਿਆ ਜਾ ਰਿਹਾ ਉਸ ਤੋਂ ਅੰਦਾਜ਼ੇ ਪੰਜਾਬ 'ਚ ਲੱਗ ਰਹੇ ਨੇ ਕਿ ਇਹ ਮਾਮਲਾ ਗ੍ਰਿਫਤਾਰੀ ਤੱਕ ਜਾ ਕੇ ਰੁਕ ਸਕਦਾ ਬਰਜਿੰਦਰ ਹਮਦਰਦ ਦੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਕੇਂਦਰੀ ਨੀਤੀ ਆਯੋਗ ਦੀ ਬੈਠਕ ਦੀ। ਹੁਣ ਕਹਿੰਦੇ ਮਾਨ ਤੇ ਕੇਜਰੀਵਾਲ ਇਸ ਬੈਠਕ ਦੇ ਵਿੱਚ ਨਹੀਂ ਜਾਣਗੇ ਜੀ। ਦੇਖੋ, ਨੀਤੀ ਆਯੋਗ ਦੀ ਬੈਠਕ ਦੇ ਵਿੱਚ ਸੂਬਿਆਂ ਨੂੰ ਲੈ ਕੇ ਜੋ ਫੈਸਲੇ ਹੋਣੇ ਹੁੰਦੇ ਨੇ, ਸੂਬਿਆਂ ਲਈ ਜੋ ਨੀਤੀਆਂ ਘੜੀਆਂ ਜਾਂਦੀਆਂ ਨੇ, ਉਹਦੇ ਪਰ ਵਿਚਾਰ ਚਰਚਾ ਹੋਣਾ, ਉਹਨਾਂ ਯੋਜਨਾਵਾਂ ਨੂੰ ਲੈ ਕੇ ਰਾਏ ਹੁੰਦੀ ਹੈ। ਤੋ ਇਸ ਲਈ ਮੰਨਿਆ ਜਾਂਦਾ ਕਿ ਇਹਨਾਂ ਬੈਠਕਾਂ 'ਚ ਜਾਣਾ ਜ਼ਰੂਰ ਚਾਹੀਦਾ, ਕਿ ਘੱਟੋ ਘੱਟ ਆਪਣਾ ਪੱਖ ਰੱਖਣਾ ਜ਼ਰੂਰ ਚਾਹੀਦਾ। ਪਰ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਕਹਿੰਦੇ ਕਿ ਮੈਂ ਬਕਾਇਦਾ ਤੌਰ ਤੇ ਚਿੱਠੀ ਲਿਖਤੀ ਹੈ ਕੇਂਦਰ ਨੂੰ, ਮੈਂ ਜਵਾਬ ਲਿਖਤਾ ਕਿ ਅਸੀਂ ਤੁਹਾਡੀ ਇਸ ਬੈਠਕ ਸ਼ਾਮਲ ਨਹੀਂ ਹੋਵਾਂਗੇ। ਕਾਹਦੇ ਲਈ ਆਈਏ ਜਦੋਂ ਤੁਸੀਂ ਕੇਂਦਰੀ ਯੋਜਨਾਵਾਂ ਸਾਨੂੰ ਲਾਭ ਹੀ ਨਹੀਂ ਦੇਣਾ, ਜਦੋਂ ਸਾਡੇ ਬਣਦੇ ਹੱਕ ਸਾਨੂੰ ਫੰਡੇ ਨਹੀਂ ਦੇਣੇ, ਫਿਰ ਅਸੀਂ ਤੁਹਾਨੂੰ ਜੈ ਜੈਕਾਰ ਕਰਨ, ਤੁਹਾਨੂੰ ਸਲੂਟ ਕਰਨ, ਤੁਹਾਡੀ ਬੈਠਕਾਂ 'ਚ ਹਾਜ਼ਰੀ ਭਰਨ ਕਾਹਨੂੰ ਆਈਏ, ਸ਼ਕਲਾਂ ਦਿਖਾਉਣ ਕਾਹਨੂੰ ਆਈਏ। ਸੋ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਇਹ ਪੱਖ ਹੈ ਕਿ ਨਹੀਂ, ਕਿਉਂਕਿ ਕੇਂਦਰ ਲਗਾਤਾਰ ਪੰਜਾਬ ਦਾ GST ਰੋਕ ਲੈਂਦਾ। ਹੁਣ ਪੇਂਡੂ ਵਿਕਾਸ ਫੰਡ ਸਾਡਾ ਰੋਕੀ ਬੈਠਾ ਹੈ ਨਾ, ਤੇ ਉਹ ਤੋਂ ਇਲਾਵਾ ਹੋਰ ਕਿੰਨੀਆਂ ਯੋਜਨਾਵਾਂ ਦੇ ਵਿੱਚ ਨੇ ਫੰਡ ਜਿਹੜੇ ਲਟਕਾਏ ਹੋਏ ਨੇ, ਜਿਹੜੇ ਰੋਕੇ ਹੋਏ ਨੇ, ਜਿਹਦੀ ਕਿਸੇ ਜਾਂਚ ਚੱਲ ਰਹੀ ਹੈ। ਸੋ ਇਹ ਸਾਰੇ ਮਸਲਿਆਂ ਨੂੰ ਲੈ ਕੇ ਭਗਵੰਤ ਮਾਨ ਕਹਿੰਦੇ ਕਿ ਮੈਂ ਫੈਸਲਾ ਲੈ ਲਿਆ ਕਿ ਮੈਂ ਨਹੀਂ ਥੋੜੀ ਨੀਤੀ ਆਯੋਗ ਦੀ ਬੈਠਕ ਚਾਹੁੰਦਾ। ਸੋ ਉਧਰ ਵਿਰੋਧੀ ਧਿਰ ਕਹਿੰਦੇ ਨਹੀਂ ਜੀ, ਇਹ ਤਾਂ ਟਾਲਾ ਵੱਟ ਰਹੇ ਨੇ, ਇਹ ਤਾਂ ਕਿਨਾਰਾ ਕਰ ਰਹੇ ਨੇ ਕਿ ਪੰਜਾਬ ਦੀ ਗੱਲ ਨਾ ਕਰਨੀ ਪਵੇ, ਪੰਜਾਬ ਦੇ ਮੁੱਦੇ ਤੇ ਉੱਥੇ ਖੜਨਾ ਚਾਹੀਦਾ, ਉੱਥੇ ਬੈਠਕ 'ਚ ਬੋਲਣਾ ਚਾਹੀਦਾ ਸਗਾ ਤੇ, ਜਿਹਨੂੰ ਜਾ ਕੇ ਪੂਰਾ ਮੀਡੀਆ ਦੇਖੇ, ਪੂਰੇ ਦੇਸ਼ ਦੇਖਣ, ਹੋਰ ਲੋਕਾਂ 'ਚ, ਹੋਰ ਸੂਬਿਆਂ 'ਚ ਵੀ ਜਾਣ ਆਵੇ ਜਿਹਨਾਂ ਧੱਕਾ ਹੋ ਰਿਹਾ, ਕਹਿੰਦੇ ਉੱਥੇ ਜਾਣਾ ਚਾਹੀਦਾ। ਉਹਨਾਂ ਦਾ ਪੱਖ ਇਹ ਹੈ। ਹੁਣ ਸਰਕਾਰ ਦੀ ਰਾਏ ਆਪਣੀ ਹੈ ਜੀ, ਪਤਾ ਨਹੀਂ ਜੀ ਇਹ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦਾ ਨਿੱਜੀ ਫੈਸਲਾ ਕਿ ਇਹ ਸਿਰਫ ਪੰਜਾਬ ਦੇ ਫਿਕਰਮੰਦੀ 'ਚੋਂ ਫੈਸਲਾ ਹੈ, ਕਿ ਪੰਜਾਬ ਦੇ ਫੰਡਾਂ ਦਾ ਮਸਲਾ ਹੈ, ਧੱਕੇ ਦਾ ਮਸਲਾ ਹੈ। ਜੇ ਇਹ ਮਸਲਾ ਸੀ ਤਾਂ ਪਹਿਲਾਂ ਵੀ ਕਿੰਨੀ ਵਾਰ ਰੋਕਿਆ ਰਿਹਾ, ਤਾਂ ਅਕਾਲੀਆਂ ਤੋਂ, ਕਾਂਗਰਸੀਆਂ ਤੋਂ, ਚੰਨੀ ਤੋਂ ਚੱਲਦਾ ਆ ਰਿਹਾ ਵਰਤਾਰਾ ਸੀ, ਪਹਿਲੀ ਬੈਠਕ 'ਚ ਸਟੈਂਡ ਲੈ ਲੈਂਦੇ। ਤੇ ਇਸ ਲਈ ਰਾਜਨੀਤਿਕ ਮਾਹਿਰਾਂ ਦਾ ਇਹ ਮੰਨਣਾ ਪ੍ਰਵੀਨ ਜੀ ਕਿ ਇਹਦੇ ਪਿੱਛੇ ਕੇਜਰੀਵਾਲ ਦਾ ਆਸ਼ੀਰਵਾਦ, ਕੇਜਰੀਵਾਲ ਦਾ ਦਬਾਅ ਕੰਮ ਕਰ ਰਿਹਾ ਕਿ ਆਪਾਂ ਆਰਡੀਨੈਂਸ ਵਾਲੇ ਮਸਲੇ ਤੇ ਦਬਾਅ ਬਣਾਉਣਾ, ਕਿਉਂਕਿ ਕੇਜਰੀਵਾਲ ਨੇ ਵੀ ਹੁਣ ਇਨਕਾਰ ਕਰਤਾ ਕਿ ਮੈਂ ਵੀ ਨਹੀਂ ਜਾਣਾ ਨੀਤੀ ਆਯੋਗ ਦੀ ਬੈਠਕ 'ਚ, ਤੇ ਉਹਨੇ ਆਪਣੇ RDS ਦਾ ਹੀ ਹਵਾਲਾ ਦਿੱਤਾ। ਅੱਛਾ ਜੀ। ਭਗਵੰਤ ਮਾਨ ਹੋਰਾਂ ਨੇ RDS ਦਾ ਹਵਾਲਾ ਤਾਂ ਨਹੀਂ ਦਿੱਤਾ ਜਿਹੜਾ ਉਹ ਆਰਡੀਨੈਂਸ ਜਾਰੀ ਹੋਇਆ ਕਿ ਹਾਂ ਭਾਈ ਕਿ ਇੱਥੇ LGD ਚੱਲੂਗੀ, ਹੈ ਨਾ, ਕਿ ਇਸ ਲਈ ਉਹ ਜਿਹੜਾ ਆਰਡੀਨੈਂਸ ਜਾਰੀ ਹੋਇਆ ਉਸ ਦੇ ਹਵਾਲੇ ਨਾਲ ਕੇਜਰੀਵਾਲ ਨੇ ਜੇ ਇਨਕਾਰ ਕੀਤਾ, ਤਾਂ ਭਗਵੰਤ ਮਾਨ ਨੇ ਵੀ ਇਨਕਾਰ ਤਾਂ ਕਹਿੰਦੇ ਉਸੇ ਕਰਕੇ ਕੀਤਾ, ਕਿਉਂਕਿ ਕੇਜਰੀਵਾਲ ਦੇ ਨਾਲ ਹੀ ਪੂਰਾ ਦੇਸ਼ ਘੁੰਮ ਰਹੇ ਨੇ। ਕਦੇ ਉਸ ਲੀਡਰ ਕਹਿੰਦੇ ਕਿ ਕੀ ਇਹਦਾ ਮਤਲਬ ਇਹਨਾਂ ਨੂੰ ਅਦਾਲਤਾਂ ਤੇ ਭਰੋਸਾ ਨਹੀਂ, ਜਦੋਂ ਪਹਿਲਾਂ ਅਦਾਲਤ ਦੇ ਵਿੱਚੋਂ ਮੌਕਾ ਮਿਲਿਆ ਦੁਬਾਰਾ ਫਿਰ ਅਦਾਲਤ ਚਲੇ ਜਾਣ ਜੀ। ਤੇ ਲੀਡਰਾਂ ਕੋਲ ਘੁੰਮਣ ਦਾ ਮਤਲਬ ਕੀ ਹੈ, ਕਿ ਇਹ 24 ਦੀ ਲੜਾਈ ਬਣਾ ਰਹੇ ਨੇ ਜਾਂ ਦਿੱਲੀ ਦੀ ਲੜਾਈ ਬਣਾ ਰਹੇ ਨੇ। ਸੋ ਇਸ ਲਈ ਮਾਹਿਰਾਂ ਦਾ ਇਹ ਮੰਨਣਾ ਹੈ ਕਿ ਭਗਵੰਤ ਮਾਨ ਨੇ ਬਹਾਨਾ ਪੰਜਾਬ ਦਾ ਲਾਇਆ, ਪਰ ਇਹ ਮਸਲਾ ਦਿੱਲੀ ਦਾ ਹੀ ਹੈ, ਕੇਜਰੀਵਾਲ ਦੇ ਹੁਕਮਾਂ ਤੇ ਹੀ ਹੈ। ਪਰ ਜੋ ਵੀ ਹੋਵੇ, ਇੱਕ ਪਾਸੇ ਕੇਂਦਰ ਦਾ ਧੱਕਾ ਉਜਾਗਰ ਹੋ ਰਿਹਾ ਕਿ ਕੇਂਦਰ ਇੱਕ ਲੋਕਤੰਤਰਕ ਚੁਣੀ ਹੋਈ ਸਰਕਾਰ ਨੂੰ ਉਸ ਅਨੁਸਾਰ ਕੰਮ ਨਹੀਂ ਕਰਦੇ ਰਿਹਾ। ਬੇਸ਼ੱਕ ਕੇਜਰੀਵਾਲ ਦੇ ਸਟੈਂਡ ਸਮੇਂ-ਸਮੇਂ ਬਦਲਦੇ ਰਹੇ ਨੇ, ਕਦੇ ਉਹ ਮੋਦੀ ਜੀ ਦੇ ਹੱਕ 'ਚ, ਕਦੇ ਪੱਖ 'ਚ, ਇਸੇ ਲੋਕਤੰਤਰਕ ਹਵਾਲੇ ਨਾਲ ਧਾਰਾ 370 ਜੰਮੂ ਕਸ਼ਮੀਰ ਤੇ ਲੇਹ ਲਦਾਖ ਨੂੰ ਤੋੜਨ ਦੇ ਮਾਮਲੇ 'ਚ ਉਸ ਸਮੇਂ ਉਹਨਾਂ ਨੂੰ ਸਾਰਾ ਕੁਝ ਠੀਕ ਲੱਗਦਾ ਸੀ, ਹੁਣ ਆਪਣੀ ਵਾਰ ਨੂੰ ਗਲਤ ਲੱਗਦਾ। ਪਰ ਫਿਰ ਵੀ ਇਹ ਗਲਤ ਤਰੀਕਾ ਕੇਂਦਰ ਦਾ, ਇੱਕ ਪਾਸੇ ਕੇਂਦਰ ਦੀ ਉਹ ਧੱਕੇਸ਼ਾਹੀ ਦਿੱਲੀ ਵਾਲੇ ਮਾਮਲੇ 'ਚ, ਦੂਏ ਪਾਸੇ ਸੂਬਿਆਂ ਦੇ ਫੰਡ ਰੋਕ ਕੇ, ਉਹਨਾਂ ਦੇ ਵਿਕਾਸ ਦੀਆਂ ਯੋਜਨਾਵਾਂ ਰੋਕ ਕੇ, ਉਹਨਾਂ ਦੇ ਲਈ ਕੇਂਦਰੀ ਯੋਜਨਾ ਨੂੰ ਚੜੀਕਾ ਡਾ ਕੇ ਉਹ ਧੱਕੇਸ਼ਾਹੀ, ਤੇ ਦੂਸਰੇ ਪਾਸੇ ਕੇਜਰੀਵਾਲ ਦੇ ਨਾਂ ਦੇ ਉੱਤੇ ਭਗਵੰਤ ਮਾਨ ਵੱਲੋਂ ਕੀਤੀ ਜਾ ਰਹੀ ਰਾਜਨੀਤੀ, ਇਹ ਸਭ ਕੁਝ ਰਾਜਨੀਤੀ ਦਾ ਸ਼ਿਕਾਰ ਹੈ ਜੀ, ਜਿਹਦਾ ਸ਼ਿਕਾਰ ਪੰਜਾਬ ਹੋ ਰਿਹਾ। ਜੀ ਬਿਲਕੁਲ ਜੀ। ਭਾਰਤ ਦੀਆਂ ਸੜਕਾਂ ਕਹਿੰਦੇ ਦੁਨੀਆ ਭਰ ਨਾਲੋਂ ਜਾਨਲੇਵਾ, ਸਰਵੇ ਰਿਪੋਰਟ ਦੇ ਵਿੱਚ ਸ਼ਰਮਾ ਜੀ ਦਾਅਵਾ ਕੀਤਾ ਗਿਆ। ਬਿਲਕੁਲ, ਬੜਾ ਇੱਕ
ਭਿਆਨਕ ਤੱਥ ਹੈ ਪ੍ਰਵੀਨ ਜੀ ਸਾਡੇ ਸਾਹਮਣੇ ਹੂੰ ਹੂੰ ਕਿ ਅਕਸਰ ਅੱਜ ਦੇ ਦੌਰ ਦੇ ਵਿੱਚ ਜਦੋਂ ਸੜਕ ਹਾਦਸੇ ਵਾਪਰਦੇ ਨੇ ਤਾਂ ਉਹਦੇ ਕੁਝ ਪਹਿਲੂ ਬੜੇ ਚਰਚਾ 'ਚ ਰਹਿੰਦੇ ਨੇ। ਇੱਕ ਚਰਚਾ 'ਚ ਇਹ ਰਹਿੰਦਾ ਕਿ ਭਾਈ ਅੱਜ ਕੱਲ੍ਹ ਲੋਕ ਨਾ ਪੀ ਖਾ ਕੇ ਬਹੁਤ ਗੱਡੀਆਂ ਚਲਾਉਣ ਲੱਗ ਗਏ। ਜੀ ਦੂਜਾ ਰਹਿੰਦਾ ਕਿ ਮੋਬਾਈਲ ਦੀ ਵਰਤੋਂ ਬਹੁਤ ਹੁੰਦੀ ਆ। ਹੂੰ ਹੂੰ ਇਹ ਇੱਕ ਹਾਦਸਿਆਂ ਦਾ ਕਾਰਨ ਬਣਦਾ। ਇਹਨਾਂ ਦੋ ਕਾਰਨਾਂ ਨੂੰ ਅਹਿਮ ਮੰਨਿਆ ਜਾਂਦਾ। ਪਰ ਮੈਂ ਜਦੋਂ ਇਹ ਪੂਰਾ ਸਰਵੇ ਦੇਖ ਰਿਹਾ ਸੀਗਾ, ਜਦੋਂ ਮੈਂ ਕੁਝ ਤੱਥ ਸਾਡੇ ਕੇਂਦਰੀ ਸੜਕ ਵਿਭਾਗ ਦੇ ਹਵਾਲੇ ਨਾਲ ਨੇ, ਕੁਝ ਤੱਥ ਵਰਲਡ ਬੈਂਕ ਦੇ ਹਵਾਲੇ ਨਾਲ ਨੇ, ਹੂੰ ਹੂੰ ਹੈਨਾ, ਕੁਝ ਹੋਰ ਵੱਖ-ਵੱਖ ਜਿਹੜੇ ਸਰਵੇ ਟੀਮਾਂ ਨੇ ਜਿਹੜੀਆਂ ਸੜਕੀ ਹਾਦਸਿਆਂ ਨੂੰ, ਸੜਕੀ ਨਿਰਮਾਣ ਨੂੰ ਗੌਰ ਕਰਦੀਆਂ, ਉਹਨਾਂ ਸਾਰਿਆਂ ਨੂੰ ਮਿਲਾ ਕੇ ਇੱਕ ਰਿਪੋਰਟ ਹੈ। ਜੀ ਉਹ ਰਿਪੋਰਟ ਇਹ ਦਮ ਭਰਦੀ ਆ ਪ੍ਰਵੀਨ ਜੀ ਕਿ ਦੁਨੀਆ ਭਰ ਦੇ ਵਿੱਚ ਜਿੰਨੇ ਸੜਕ ਹਾਦਸੇ ਹੁੰਦੇ ਨੇ, ਠੀਕ ਹੈ ਜੀ। ਉਹਨਾਂ ਸਾਰਿਆਂ ਨਾਲੋਂ ਨੰਬਰ 1 ਤੇ ਅਸੀਂ ਹਾਂ। ਜੀ ਜੇਕਰ ਦੁਨੀਆ ਦੀਆਂ ਸੜਕਾਂ ਜਾਨਲੇਵਾ ਨੇ ਤਾਂ ਸਭ ਤੋਂ ਵੱਧ ਜਾਨਲੇਵਾ ਭਾਰਤ ਦੀਆਂ ਸੜਕਾਂ ਨੇ। ਜੀ ਭਾਰਤ ਦੇਸ਼ ਦੀਆਂ ਸੜਕਾਂ ਕਹਿੰਦੇ ਦੁਨੀਆ ਦੀਆਂ ਸਭ ਤੋਂ ਵੱਧ ਜਾਨਲੇਵਾ ਸੜਕਾਂ ਚੋਂ ਇੱਕ ਨੇ। ਭਾਰਤ ਦੇ ਵਿੱਚ ਹਰ ਸਾਲ ਕਹਿੰਦੇ 9 ਲੱਖ ਸੜਕ ਹਾਦਸੇ ਵਾਪਰਦੇ ਨੇ। ਠੀਕ ਹੈ। ਭਾਰਤ 'ਚ ਹਰ ਸਾਲ 9 ਲੱਖ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਕਹਿੰਦੇ, ਉਹ ਅੱਛਾ, ਜੋ ਦੁਨੀਆ 'ਚ ਸਭ ਤੋਂ ਜ਼ਿਆਦਾ ਅੰਕੜਾ ਹੈ। ਹੂੰ ਵਰਲਡ ਬੈਂਕ ਅਨੁਸਾਰ ਕਹਿੰਦੇ ਨਾ ਹਾਦਸਿਆਂ ਦੇ ਵਿੱਚ 12 ਲੱਖ ਕਰੋੜ ਤੋਂ ਜ਼ਿਆਦਾ ਦਾ ਨੁਕਸਾਨ ਹੁੰਦਾ। 12 ਲੱਖ ਕਰੋੜ 12.8 ਲੱਖ ਕਰੋੜ ਦਾ ਨੁਕਸਾਨ ਹੈ। ਇਹ ਭਾਰਤ ਦਾ ਹੈ ਸਰ। ਜੀ ਜੀ ਸੜਕ ਹਾਦਸਿਆਂ ਦੇ ਵਿੱਚ 12.8 ਲੱਖ ਕਰੋੜ ਦਾ ਨੁਕਸਾਨ ਹੋ ਜਾਂਦਾ ਇੱਕ ਸਾਲ ਦੇ ਵਿੱਚ। ਠੀਕ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਜਿਹੜੇ ਕਹਿੰਦੇ ਕਿ ਉਹਨਾਂ ਦੀ ਇਹ ਟਾਰਗੇਟ ਹੈ ਕਿ 2025 ਤੱਕ ਭਾਰਤੀ ਜਿਹੜੇ ਸੜਕਾਂ ਨੇ ਉਹਨਾਂ ਦਾ ਨਿਰਮਾਣ ਅਸੀਂ ਇਹੋ ਜਿਹਾ ਕਰ ਦਈਏ ਕਿ ਇਹਨਾਂ ਸੜਕ ਹਾਦਸਿਆਂ 'ਚ 50% ਗਿਰਾਵਟ ਆ ਜਾਵੇ। ਮਤਲਬ ਜਿਹੜਾ ਅੰਕੜਾ ਅੱਜ 9 ਲੱਖ ਦਾ ਹੈ ਉਹ 4-4.5 ਲੱਖ ਤੇ ਆ ਜਾਵੇ। ਪਹਿਲਾ ਟਾਰਗੇਟ ਇਹ ਆ ਜੀ। ਉਹਦੇ ਲਈ ਕਰਨਾ ਕੀ ਪਊਗਾ? ਦੁਨੀਆ 'ਚ 10 ਜੇਕਰ ਕਹਿੰਦੇ ਸੜਕ ਹਾਦਸੇ ਹੁੰਦੇ ਨੇ ਤਾਂ ਉਹਨਾਂ 'ਚੋਂ ਇੱਕ ਭਾਰਤ 'ਚ ਹੁੰਦਾ, ਹੈ ਨਾ। ਤੇ ਭਾਰਤ 'ਚ 4 ਮਤਲਬ ਕਿ ਹਾਦਸਿਆਂ 'ਚ ਹੋਣ ਵਾਲੇ 4 ਸਭ ਤੋਂ ਵੱਡੇ ਕਾਰਨ ਇਹਦੇ ਲੱਭੇ ਜਾ ਰਹੇ। ਸੋ ਇਸ ਲਈ ਦੁਨੀਆ ਭਰ 'ਚੋਂ ਸਾਡੀਆਂ ਸੜਕਾਂ ਵੀ ਸਭ ਤੋਂ ਵੱਧ ਜਾਨਲੇਵਾ। ਦੁਨੀਆ ਦੇ 10 ਦੇ ਵਿੱਚੋਂ ਇੱਕ ਹਾਦਸਾ ਸਾਡਾ ਹੈ ਨਾ। ਤੇ ਇਹਦੇ ਪਿੱਛੇ ਮੁੱਖ 4 ਕਾਰਨ ਨੇ ਜਿਹੜੇ ਨਿਤਿਨ ਗਡਕਰੀ ਕਹਿੰਦੇ ਆ ਕਿ ਇਹ ਪਹਿਲਾਂ ਤੇ ਕੰਮ ਕਰਨਾ ਪੈਣਾ ਤਾਂ ਅਸੀਂ 50% ਘਟਾ ਲਿਓ। ਟਾਰਗੇਟ 2025 ਦਾ ਮਿਥਿਆ। ਠੀਕ ਹੈ। ਉਹਦੇ ਲਈ ਮੈਂ ਦੇਖ ਰਿਹਾ ਸੀਗਾ ਕਿ ਸਭ ਤੋਂ ਵੱਡਾ ਕਾਰਨ ਆਪਾਂ ਗੱਲ ਕਰ ਰਹੇ ਹਾਂ ਕਿ ਆਪਾਂ ਨੂੰ ਲੱਗਦਾ ਹੈ ਕਿ ਸ਼ਾਇਦ ਟਰੱਕਾਂ ਵਾਲੇ ਬਹੁਤ ਐਕਸੀਡੈਂਟ ਕਰਦੇ ਨੇ। ਹਾਂਜੀ। ਆਪਾਂ ਨੂੰ ਲੱਗਦਾ ਕਿ ਦਾਰੂ ਪੀ ਕੇ ਬਹੁਤ ਐਕਸੀਡੈਂਟ ਹੁੰਦੇ ਨੇ। ਹਾਂਜੀ। ਆਪਾਂ ਨੂੰ ਲੱਗਦਾ ਕਿ ਹਾਂ ਮੋਬਾਈਲ ਕਾਰਨ ਹਾਦਸੇ ਹੁੰਦੇ ਨੇ, ਪਰ ਅੰਕੜੇ ਸਰਵੇ ਕੁਝ ਹੋਰ ਦੱਸਦੇ ਨੇ ਪ੍ਰਵੀਨ। ਅੱਛਾ। ਸਭ ਤੋਂ ਵੱਡਾ ਕਾਰਨ ਹੈ ਸੜਕ ਹਾਦਸਿਆਂ ਦਾ ਡਿਜ਼ਾਈਨਿੰਗ ਸੜਕਾਂ ਦੀ। ਠੀਕ ਹੈ। ਕਹਿੰਦੇ ਕਿ 80% 90% ਜਿਹੜੀਆਂ ਹੁਣ ਸੜਕਾਂ ਦੇ ਨਿਰਮਾਣ ਹੋ ਰਹੇ ਨੇ ਜਦ ਤੋਂ ਟੈਕਨੋਲੋਜੀ ਜ਼ਿਆਦਾ ਹਾਈਟੈਕ ਹੋਈ ਹੈ ਉਹ ਤਦ ਤੋਂ ਸੜਕਾਂ ਦੇ ਨਿਰਮਾਣ ਕਹਿੰਦੇ ਕਿ ਟੈਕਨੋਲੋਜੀ ਦੇ ਹਵਾਲੇ ਨਾਲ, ਸੌਫਟਵੇਅਰ ਦੇ ਹਵਾਲੇ ਨਾਲ ਹੁੰਦੇ ਨੇ। ਧਰਾਤਲ ਤੇ ਜਾ ਕੇ ਦੇਖਦੇ ਹੀ ਨਹੀਂ ਗੇ। ਧਰਾਤਲ ਦੀ ਸਥਿਤੀ ਹੋਰ ਹੁੰਦੀ ਹੈ ਜੀ। ਕਰਬ ਹੈ ਜੀ ਇੰਨਾ ਮੋੜ ਦੇ ਦਿਓ, ਪਰ ਉਹਦੇ ਆਲੇ ਦੁਆਲੇ ਜੰਗਲ ਹੈ, ਦਰਖਤ ਹੈ, ਖੇਤ ਨੇ, ਉਹਨੂੰ ਦਿਖੂਗਾ ਕਿ ਨਹੀਂ ਦਿਖੂਗਾ ਇਹ ਦੇਖਦੇ ਹੀ ਨਹੀਂ ਗੇ ਜੀ। ਇਸ ਲਈ ਇਸ ਹਵਾਲੇ ਨਾਲ ਜਦੋਂ ਮੈਂ ਦੇਖ ਰਿਹਾ ਸੀ ਤਾਂ ਸਭ ਤੋਂ ਜ਼ਿਆਦਾ ਸੜਕ ਹਾਦਸਿਆਂ ਦਾ ਕਾਰਨ ਕਹਿੰਦੇ ਜੀ 25% ਹਾਦਸੇ ਘਟ ਸਕਦੇ ਨੇ ਜੇਕਰ ਸੜਕ ਦਾ ਡਿਜ਼ਾਈਨ ਸਹੀ ਹੋ ਜਾਵੇ। ਠੀਕ ਹੈ। ਤੇ ਜਿਹੜੇ ਹਾਦਸਿਆਂ ਦੀ ਗੱਲ ਹੈ ਸਭ ਤੋਂ ਜ਼ਿਆਦਾ 2 ਵੀਲਰ ਦੇ ਹਾਦਸੇ ਹੁੰਦੇ ਆ ਜੀ। ਅੱਛਾ। 2 ਪਹੀਆ ਦੇ ਹਾਦਸੇ 40% ਹੈ। 40.7% ਜਿੰਨੇ 100 ਹਾਦਸੇ ਹੋਏ ਭਾਰਤ ਦੇ ਵਿੱਚ ਉਹਨਾਂ ਚੋਂ 40.7% 2 ਪਹੀਆ ਵਾਹਨ, ਸਕੂਟਰ, ਮੋਟਰਸਾਈਕਲ ਦੇ ਆ। ਜਦੋਂ ਕਿ 2 ਪਹੀਆ ਤੁਹਾਡੇ ਲੋਕਲ ਵਾਹਨ ਹੈ। ਇਹਨੂੰ ਤੁਸੀਂ ਸ਼ਹਿਰ ਦੇ ਅੰਦਰ, ਪਿੰਡ ਦੇ ਅੰਦਰ, ਕਸਬੇ ਦੇ ਅੰਦਰ ਆਪਣੀ ਫਿਰਨੀ ਤੱਕ ਹੈ ਨਾ ਉਹਨਾਂ ਕੁ ਤਾਂ ਚਲਾ ਸਕਦੇ ਹੋ, ਪਰ ਸਾਡੇ ਵੱਲ ਤਾਂ ਇੱਥੇ 100 ਕਿਲੋਮੀਟਰ ਤੱਕ ਆਮ ਸਮਝਦੇ ਕਿ ਕੋਈ ਚੱਕਰ ਨਹੀਂ ਗਾ। ਚਲੋ ਜਿਹੜੇ ਯਾਤਰਾਵਾਂ ਤੇ ਜਾਂਦੇ ਨੇ 2 ਵੀਲਰਾਂ ਤੇ ਕੋਈ ਵੱਖਰਾ ਪਹਿਲੂ ਹੈ, ਪਰ ਜਿਹੜੇ ਉਹੀ ਸ਼ਹਿਰ ਨੂੰ ਵੀ ਨਿਆਣੇ ਵੀ 3 ਲੱਦ ਲਏ, ਘਰ ਵਾਲੀ ਵੀ ਬਿਠਾ ਲਈ, ਨਿਆਣੇ ਵੀ 2 ਬਿਠਾ ਲਏ, ਉਹ ਵੱਡਾ ਹਾਦਸਿਆਂ ਦਾ ਕਾਰਨ ਬਣਦਾ। ਸੋ 40.7% 2 ਪਹੀਆ, ਫਿਰ ਉਹ ਤੋਂ ਘੱਟ ਪੈਦਲ ਵਾਲੇ ਜ਼ਿਆਦਾ ਹਾਦਸੇ ਸ਼ਿਕਾਰ ਹੁੰਦੇ ਨੇ, ਇਹ ਫੇਟ ਦਾ ਸ਼ਿਕਾਰ ਹੁੰਦੇ ਨੇ। ਪ੍ਰਵੀਨ ਜੀ, ਪੈਦਲ ਚੱਲਣ ਦੀ ਇੱਕ ਧਾਰਨਾ ਹੈ ਕਿ ਜਿੱਧਰੋਂ ਵਾਹਨ ਆ ਰਹੇ ਨੇ ਤਾਂ ਉਲਟ ਦਿਸ਼ਾ 'ਚ ਚੱਲਣਾ ਚਾਹੀਦਾ ਪੈਦਲ। ਇਹ ਟ੍ਰੈਫਿਕ ਦਾ ਨਿਯਮ ਦੱਸਦਾ, ਪਰ ਸਾਡੇ ਸਮਝਾਇਆ ਗਿਆ ਖੱਬੇ ਹੱਥ ਚੱਲੋ ਤਾਂ ਖੱਬੇ ਹੱਥ ਆਪ ਚਲੋ, ਪਿੱਛੋਂ ਗੱਡੀ ਆਉਂਦੀ ਹੈ ਫੈਟ ਮਾਰ ਜਾਂਦੀ ਹੈ। ਜੇ ਤੁਸੀਂ ਪੈਦਲ ਉਲਟ ਦਿਸ਼ਾ ਚੱਲੋਗੇ ਤੁਹਾਨੂੰ ਸਾਹਮਣੇ ਆਉਂਦੀ ਚੀਜ਼ ਦਿਖ ਰਹੀ ਆ।
ਪਰ ਇੱਥੇ 40% ਜੇ ਟੂ ਵੀਲਰ ਤਾਂ 16.9 ਲਗਭਗ 17% ਪੈਦਲ ਵਾਲੇ ਬੰਦੇ ਹਾਦਸਿਆਂ ਦਾ ਸ਼ਿਕਾਰ ਹੁੰਦੇ ਨੇ। ਉਸ ਤੋਂ ਬਾਅਦ ਫਿਰ ਕਾਰ ਤੇ ਟੈਕਸੀ ਹੈ, ਉਹ ਵੀ 16.4%, ਲਗਭਗ ਪੈਦਲ ਤੇ ਕਾਰ ਟੈਕਸੀਆਂ ਦਾ ਐਕਸੀਡੈਂਟ ਬਰਾਬਰ ਹੈ। ਤੇ ਉਸ ਤੋਂ ਬਾਅਦ ਟਰੱਕਾਂ ਦੀ ਵਾਰੀ ਆਉਂਦੀ, ਜਿਹੜੇ 9% ਤੋਂ ਵੀ ਘੱਟ ਨੇ, 8.9% ਟਰੱਕਾਂ ਕਾਰਨ ਹਾਦਸੇ ਹੁੰਦੇ ਨੇ। ਤੇ ਫਿਰ ਆਟੋ ਰਿਕਸ਼ਾ 4% ਹੈ, ਸਾਈਕਲ 3% ਹੈ, ਬੱਸਾਂ 2.5% ਨੇ, ਤੇ ਅਦਰਜ 6.5% ਹੈਗੇ ਨੇ। ਠੀਕ ਹੈ, ਇਹ ਇਸ ਤਰ੍ਹਾਂ। ਹੁਣ ਇਹਦੇ ਵਿੱਚੋਂ ਜਿਹੜੀ ਗੱਲ ਆ ਗਈ ਕਿ ਰੂਲਸ ਤੋੜਨ ਕਾਰਨ ਜਿਹੜੇ ਹਾਦਸੇ ਹੁੰਦੇ ਨੇ, ਹੁਣ ਇੱਥੇ ਆਪਾਂ ਨੂੰ ਲੱਗਦਾ ਹੋਊਗਾ ਕਿ ਹਾਂ ਸਭ ਤੋਂ ਬੜਾ ਕਾਰਨ ਮੋਬਾਈਲ ਜਾਂ ਸ਼ਰਾਬ ਹੋਊਗੀ। ਨਹੀਂ, ਇੱਥੇ ਸਭ ਤੋਂ ਵੱਡਾ ਕਾਰਨ ਓਵਰ ਸਪੀਡ ਹੈ। ਤੇਜ਼ ਗੱਡੀਆਂ ਚਲਾਉਣ ਦਾ ਕਾਰਨ ਜੀ। ਤੇਜ਼ ਗੱਡੀਆਂ ਚਲਾਉਣ ਨਾਲ ਸਭ ਤੋਂ ਜ਼ਿਆਦਾ ਓਵਰ ਸਪੀਡ ਕਾਰਨ ਜ਼ਿਆਦਾ ਹਾਦਸੇ ਵਾਪਰਦੇ ਨੇ। 70%, 69.6% ਸੜਕ ਹਾਦਸੇ ਤੇਜ਼ ਸਪੀਡ ਕਾਰਨ ਵਾਪਰ ਰਹੇ ਨੇ ਜੀ। ਇੱਥੋਂ ਦਾ ਜਲਾਲ। ਉਸ ਤੋਂ ਬਾਅਦ ਗਲਤ ਦਿਸ਼ਾ ਕਾਰਨ 5.5% ਦੇ ਕਰੀਬ ਨੇ। ਫਿਰ ਜਿਹੜੀ ਦਾਰੂ ਪੀ ਕੇ, ਸ਼ਰਾਬ ਪੀ ਕੇ, ਨਸ਼ਾ ਕਰਕੇ ਹੈ, ਉਹ 2.2% ਹਾਦਸੇ ਨੇ ਜੀ। ਮੋਬਾਈਲ ਕਾਰਨ 1.9%। ਹਾਦਸਿਆਂ ਦਾ 1.9% ਹੈ। ਉਸ ਹਿਸਾਬ ਨਾਲ ਵੀ ਕਿੰਨਾ ਬਣਦਾ ਹੋਊਗਾ? 9 ਲੱਖ ਚੋਂ ਹਿਸਾਬ ਲਾ ਲਓ 1% ਵੀ। ਇਹਨੂੰ ਛੋਟੇ ਨਹੀਂ ਸਮਝਣ ਦੀ ਲੋੜ। ਇਹਦਾ ਮਤਲਬ ਇਹ ਨਹੀਂਗਾ ਕਿ ਮੋਬਾਈਲ ਵਰਤ ਲਓ, ਇਹਦਾ ਮਤਲਬ ਇਹ ਨਹੀਂਗਾ ਕਿ ਦਾਰੂ ਪੀ ਕੇ ਗੱਡੀਆਂ ਚਲਾ ਲਓ। ਸੋ ਇਸ ਲਈ ਓਵਰ ਸਪੀਡ ਨਾਲ 70% ਦੇ ਕਰੀਬ, ਗਲਤ ਦਿਸ਼ਾ ਨਾਲ 5.5% ਦੇ ਕਰੀਬ, ਸ਼ਰਾਬ ਪੀ ਕੇ ਗੱਡੀਆਂ ਚਲਾਉਣ ਨਾਲ 2.2%, ਇਸੇ ਤਰ੍ਹਾਂ ਮੋਬਾਈਲ ਨਾਲ 1.9%, ਇਸੇ ਤਰ੍ਹਾਂ ਫਿਰ ਜਿਹੜਾ ਰੈੱਡ ਲਾਈਟ ਜੰਪ ਕਰਦੇ ਆ ਉਹਦੇ ਨਾਲ ਵੀ 0.5% ਦੇ ਕਰੀਬ। ਤੇ ਇਹ ਤੋਂ ਬਿਨਾਂ ਹੋਰ ਕਾਰਨ ਵੀ ਨੇ 20.5%। ਹੋਰ ਕਾਰਨਾਂ ਕਰਕੇ ਵੀ 20% ਹਾਦਸੇ ਵਾਪਰਦੇ। ਹੁਣ ਹੋਰ ਕਾਰਨ ਕਿਹੜੇ ਨੇ? ਭਾਰਤ ਦੇ ਵਿੱਚ 50 ਲੱਖ ਅਵਾਰਾ ਪਸ਼ੂ ਭਟਕਦੇ ਆ। ਠੀਕ ਹੈ, ਤੁਸੀਂ ਕਹਿੰਦੇ ਨਹੀਂ ਜੀ ਗਊ ਸਾਡੀ ਮਾਤਾ ਹੈ, ਤੇ ਜੇ ਮਾਤਾ ਫਿਰ ਉਹ ਸੜਕ ਹਾਦਸੇ ਜਿਹਨਾਂ ਦੀ ਜਾਨ ਲੈਂਦੀ ਆ ਉਹ ਵੀ ਕੋਈ ਇਨਸਾਨ ਨੇ ਭਾਈ, ਉਹ ਵੀ ਰੱਬ ਦੇ ਭਗਤ ਨੇ, ਉਹ ਵੀ ਰਾਮ ਨੂੰ ਚਾਹਣ ਵਾਲੇ ਨੇ, ਉਹਨਾਂ ਨੂੰ ਤਾਂ ਬਚਾ ਲਓ ਫਿਰ ਜੀ। 50 ਲੱਖ ਅਵਾਰਾ ਪਸ਼ੂ ਐਵਰੇਜ ਆ, ਰੋਜ਼ ਵੱਧਦੇ ਕਿੰਨੇ ਹੋਣੇ ਸਾਨੂੰ ਨਹੀਂ ਪਤਾ। ਬਿਨਾਂ 1.5 ਕਰੋੜ ਕੁੱਤੇ ਆ ਸੜਕਾਂ ਤੇ। ਉਹ ਅੱਛਾ ਜੀ, ਉਹ ਵੱਖਰੇ ਆ, ਪਸ਼ੂਆਂ ਤੋਂ ਵੱਖਰੇ ਆ ਉਹ। 50 ਲੱਖ ਪਸ਼ੂ ਨੇ, 1.5 ਕਰੋੜ ਅਵਾਰਾ ਕੁੱਤੇ ਨੇ। ਆਹ ਨੇ ਜਿਹੜੇ ਅਦਰ ਚ ਫਿਰ 20% ਹਾਦਸੇ। ਠੀਕ ਹੈ, ਸਾਡੇ ਅਜੇ ਵੀ ਗੱਡੀਆਂ ਕਾਰਾਂ ਦੀ ਉਹ ਸੇਫਟੀ ਨਹੀਂ ਆਈ। ਅਸੀਂ ਅਜੇ ਉਹ ਟੈਸਟ ਤੱਕ ਨਹੀਂ ਪਹੁੰਚੇ। ਅਮਰੀਕਾ ਵਰਗੀ ਟੈਕਨੋਲੋਜੀ ਦੇ ਲੈਵਲ ਦੀਆਂ ਅਜੇ ਸਾਡੀਆਂ ਗੱਡੀਆਂ ਨਹੀਂ ਹੈਗੀਆਂ। ਸਪੀਡ ਸੀ ਬਣਾਤੀ 200 ਹੈ ਨਾ, ਤੇ ਪਰ ਜਦ ਗੱਡੀ ਟਕਰਾਉਂਦੀ ਆ ਫਿਰ ਲੱਭਦਾ ਕੁਛ ਨਹੀਂਗਾ ਜੀ। ਫਿਰ ਕਹਿੰਦੇ ਜੀ ਇਸ ਕਾਰਨ ਨਹੀਂ ਖੁੱਲਿਆ 에ਅਰਬੈਗ, ਆਹ ਕਾਰਨ ਨਹੀਂ ਸੀ ਜੀ, ਉੱਪਰ ਵਾਲੀ ਛੱਤ ਲੱਗੀ ਆ, ਖੁੰਝਾ ਨਹੀਂ ਲੱਗਿਆ, ਤੇ ਫਿਰ ਜਾਨ ਜਾਂਦੀ ਆ। ਸਾਡੇ ਅਜੀਜ਼ ਮਿੱਤਰ ਦੀ ਇੱਕ ਜਾਨ ਜੰਗ ਬਹਾਦਰ ਜੰਗੀ ਦੀ ਹੁਣ ਇੱਕ ਹਾਦਸੇ 'ਚ ਹੋਈ ਆ। ਅਜੇ ਨਵੀਂ ਟਰਨਲ ਖੁੱਲੀ ਹੈ ਜੀ, ਕਹਿੰਦੇ ਮਨਾਲੀ ਨੂੰ ਨਵਾਂ ਰਾਹ ਖੁੱਲ ਗਿਆ, ਤੇ ਉਹ ਹਾਦਸਾ ਸ਼ਿਕਾਰ ਹੋਇਆ। ਵੱਡੀ ਗੱਡੀ ਆ, ਨਾਮੀ ਗੱਡੀ ਆ, ਤੇ ਪਰ 에ਅਰਬੈਗ ਨਹੀਂ ਖੁੱਲਿਆ। ਕਹਿੰਦੇ ਕਿਉਂ ਜੀ? ਫਰੰਟ ਤਾਂ ਲੱਗਿਆ ਨਹੀਂ ਗੱਡੀ ਦਾ, ਸ਼ੀਸ਼ਾ ਵੱਜਿਆ ਜੀ ਉੱਪਰ ਵਾਲਾ, ਤੇ ਉਹ ਨਾੜ ਕੱਟੀ ਗਈ। ਸੋ ਇਸ ਲਈ ਇਹ ਹਾਦਸਿਆਂ ਦੇ ਕਾਰਨ ਨੇ। ਸੋ ਦੇਸ਼ ਦੇ ਵਿੱਚ ਸੜਕ ਹਾਦਸੇ ਦੁਨੀਆ ਭਰ ਨਾਲੋਂ ਵੱਧ ਨੇ, ਤੇ ਉਹਨਾਂ ਦੇ ਕਾਰਨ ਵੀ ਸਾਡੇ ਸਾਹਮਣੇ ਨੇ। ਇਹਨੂੰ ਰੋਕਣ ਦੀਆਂ ਕੋਸ਼ਿਸ਼ਾਂ ਜ਼ਰੂਰ ਨੇ, ਪਰ ਅਜੇ ਵੀ ਸੁਧਾਰ ਸਾਨੂੰ ਲੋਕਾਂ ਨੂੰ ਵੀ, ਵਾਹਨ ਚਲਾਉਣ ਵਾਲਿਆਂ ਨੂੰ ਵੀ, ਵਾਹਨ ਵੇਚਣ ਵਾਲੀਆਂ ਕੰਪਨੀਆਂ ਨੂੰ ਵੀ, ਸਰਕਾਰਾਂ ਨੂੰ ਵੀ ਕੁਝ ਸਖਤ ਨਿਯਮ ਵੀ ਕਰਨੇ ਪੈਣਗੇ, ਕੁਝ ਆਪਣੇ ਆਪ ਤੇ ਵੀ ਸਾਨੂੰ ਸਖਤੀ ਕਰਨੀ ਪਏਗੀ। ਇਹ ਬਹੁਤ ਭਿਆਨਕ ਖੂਨੀ ਹਾਦਸਾ, ਇਹ ਤੋਂ ਵੱਡਾ ਅੱਤਵਾਦ ਕੋਈ ਨਹੀਂਗਾ ਸੜਕ ਹਾਦਸਿਆਂ ਤੋਂ ਵੱਡਾ ਜੀ। ਬਿਲਕੁਲ। ਸ਼ਰਮਾ ਜੀ, ਜਦੋਂ 2012 ਦੇ ਵਿੱਚ ਇੱਕ ਬਹੁਤ ਮੰਦਭਾਗੀ ਘਟਨਾ ਭਾਰਤ ਦੇ ਵਿੱਚ ਵਾਪਰੀ ਸੀ, ਦੁਨੀਆ ਭਰ ਦੇ ਵਿੱਚ ਭਾਰਤ ਸ਼ਰਮਸਾਰ ਹੋਇਆ ਸੀ, ਨਿਰਭਇਆ ਕਾਂਡ ਜਿਹਨੂੰ ਆਪਾਂ ਕਹਿੰਦੇ, ਉਦੋਂ ਬੜਾ ਜ਼ੋਰ ਦਿੱਤਾ ਗਿਆ ਸੀਗਾ। ਅੱਜ ਜਿਹੜੇ ਸੱਤਾਧਾਰੀ ਨੇ ਇਹ ਵੀ ਉਦੋਂ ਧਰਨੇ ਮੁਜ਼ਾਹਰੇ ਕਰਦੇ ਹੁੰਦੇ ਸੀਗੇ ਕਿ ਭਾਈ ਵੂਮਨ ਐਮਪਾਵਰਮੈਂਟ, ਲੋਕਾਂ, ਔਰਤਾਂ ਦੀ ਸੁਰੱਖਿਆ, ਔਰਤਾਂ ਨੂੰ ਹੋਰ ਇੰਪਾਵਰ ਕਰਨ ਵਾਸਤੇ ਕੰਮ ਹੋਣੇ ਚਾਹੀਦੇ ਆ। ਪਿਛਲੇ ਦਿਨੀ ਮੋਦੀ ਸਾਹਿਬ ਨੇ ਵੀ ਇੱਕ ਬਹੁਤ ਤਗੜਾ ਭਾਸ਼ਣ ਦਿੱਤਾ ਸੀ ਵੂਮਨ ਐਮਪਾਵਰਮੈਂਟ ਤੇ। ਉਹਨਾਂ ਦੇ ਹੀ MP, ਉਹਨਾਂ ਦੇ ਹੀ ਜਿਹੜਾ ਰੈਸਲਿੰਗ ਦਾ ਇੱਕ ਕਰਤਾ ਧਰਤਾ ਕਹਿ ਲਓ, ਜਿਹੜੀ ਰੈਸਲਿੰਗ ਫੈਡਰੇਸ਼ਨ ਹੈ, ਉਹਦੇ ਉੱਤੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਉੱਤੇ ਕਈ ਤਰ੍ਹਾਂ ਦੇ ਐਲੀਗੇਸ਼ਨ ਲਾਏ ਨੇ। ਤੇ ਉਹ ਐਲੀਗੇਸ਼ਨ ਕੋਈ ਇਹ ਨਹੀਂਗਾ ਕਿ ਕਿਸੇ ਸਧਾਰਨ ਬੰਦੇ ਨੇ ਲਾਏ ਨੇ, ਉਹਨਾਂ ਲੋਕਾਂ ਦੇ ਲਾਏ ਨੇ, ਜਿਹੜੇ ਉਹਨਾਂ ਕੁੜੀਆਂ ਵੱਲੋਂ ਲਾਏ ਗਏ ਨੇ, ਜਿਹੜੀਆਂ ਭਾਰਤ ਦੇ ਵਿੱਚੋਂ ਕੁਛ ਨੇ, ਜਿਹੜੇ ਲੋਕ ਕੁਛ ਸੈਂਕੜੇ ਵੀ ਨਹੀਂਗੇ, ਉਹ ਕੁਛ ਪਹਿਲੇ ਉਹਨਾਂ ਲੋਕਾਂ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਨੂੰ ਵਰਲਡ ਜਾਣਦਾ, ਪਰ ਕੋਈ ਕੰਨ ਦੇ ਉੱਤੇ ਸਰਕੀ ਸੁਣਵਾਈ। ਹਾਂਜੀ, ਅੱਜ 32 ਦਿਨ ਹੋ ਗਏ ਆ। ਹੁਣ ਕਹਿੰਦੇ ਆ ਵੀ ਰਾਜਸਥਾਨੀ ਪੱਥਰ ਤੇ ਹਰਿਆਣੇ ਦੀ ਰੇਤ ਨਾਲ ਬਣੇ ਨਵੇਂ ਸੰਸਦ ਭਵਨ ਮੂਹਰੇ
ਭਲਵਾਨਾਂ ਨੇ, ਪਹਿਲਵਾਨਾਂ ਨੇ ਮਹਾਂ ਪੰਚਾਇਤ ਕਰਨੀ ਹੈ ਜੀ। ਬਿਲਕੁਲ ਪ੍ਰਵੀਨ ਜੀ, ਭਾਰਤੀ ਸਮੇਂ ਅਨੁਸਾਰ ਜੇਕਰ ਗੱਲ ਕਰੀਏ ਤਾਂ ਕੱਲ ਨੂੰ ਉਦਘਾਟਨ ਹੋ ਜਾਣਾ। ਕੱਲ ਨੂੰ ਦਿਨ ਐਤਵਾਰ ਆ, ਸਵੇਰੇ ਪਾਠ ਪੂਜਾ ਹੋਣ ਤੋਂ ਬਾਅਦ ਉਦਘਾਟਨੀ ਸਮਾਗਮ ਹੈ। ਕੱਲ ਨੂੰ ਨਵੀਂ ਸੰਸਦ ਦਾ ਉਦਘਾਟਨ ਹੋ ਜਾਣਾ। ਪਰ ਇਹ ਸਭ ਦੇ ਲਈ ਇੱਕ ਵੀਡੀਓ ਜਾਰੀ ਕੀਤੀ ਹੈ ਨਰਿੰਦਰ ਮੋਦੀ ਜੀ ਹੋਰਾਂ ਨੇ ਅਚੇਚੇ ਤੌਰ ਤੇ ਨਵੀਂ ਸੰਸਦ ਦੀ, ਤੇ ਉਹਨੂੰ ਫਾਰਮੂਲਾ ਦਿੱਤਾ ਕਿ ਇਹ ਵੀਡੀਓ ਤੁਸੀਂ ਵੱਧ ਤੋਂ ਵੱਧ ਚਲਾਓ, ਵੱਧ ਤੋਂ ਵੱਧ ਫੈਲਾਓ, ਵੱਧ ਤੋਂ ਵੱਧ ਸ਼ੇਅਰ ਕਰੋ, ਤੇ ਸ਼ੇਅਰ ਕਰਨ ਦੇ ਨਾਲ ਨਾਲ ਕਹਿੰਦੇ ਇਹਦੇ ਨੂੰ ਆਪਣੀ ਆਵਾਜ਼ ਦਿਓ, ਆਪਣੀ ਆਵਾਜ਼ ਦੇ ਕੇ ਇਸ ਵੀਡੀਓ ਦੇ ਵਿੱਚ ਮੈਨੂੰ ਭੇਜੋ, ਫਿਰ ਮੈਂ ਉੱਚੋਂ ਕੁਝ ਸ਼ੇਅਰ ਕਰੂੰਗਾ। ਹੁਣ ਪਤਾ ਨਹੀਂ ਇੱਥੇ ਵੀ ਵੋਟਾਂ ਗਿਣਨੀਆਂ ਨੇ 24 ਲਈ ਕਿ ਕਿੰਨੇ ਲੋਕਾਂ ਨੇ ਸ਼ੇਅਰ ਕਰਤੀ, ਕਿੰਨਿਆਂ ਨੇ ਨਹੀਂ। ਉਹਦੇ ਵਿੱਚ ਬਕਾਇਦਾ ਤੌਰ ਤੇ ਲਿਖਿਆ ਕਿ ਲਿਖੋ ਮਾਈ ਪਾਰਲੀਮੈਂਟ ਮਾਈ ਪ੍ਰਾਊਡ, ਸੋ ਐ ਲਿਖ ਕੇ ਟੈਗ ਕਰੋ ਕਹਿੰਦੇ। ਸੋ ਇਹ ਕੰਮ ਲਾਤੀ ਜਨਤਾ ਕਿ ਤਾਂ ਕਿ ਮੁੱਦਿਆਂ ਤੇ ਨਾ ਹੋ। ਤੇ ਇੱਧਰ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਉੱਧਰ ਲੜੀ ਜਾਂਦੇ ਨੇ ਕਾਂਗਰਸੀ, ਕਹਿੰਦੇ ਕੋਈ ਰਾਜਦੰਡ ਨਹੀਂ ਦਿੱਤਾ ਸੀ, ਹੈ ਨਾ। ਇੱਧਰ ਇਹ ਕਹਿੰਦੇ ਆ ਚੱਕੋ ਟਾਈਮਜ਼ ਮੈਗਜ਼ੀਨ ਦੀ ਖਬਰ ਹੈ ਉਸ ਸਮੇਂ ਦੀ ਕਿ ਆ ਦਿੱਤਾ ਸੀਗਾ ਜੀ ਏਦਾਂ। ਇਸ ਲਈ ਮੋਦੀ ਜੀ ਉਸ ਪਿਰਤ ਨੂੰ ਕਾਇਮ ਰੱਖਦੇ ਨੇ। ਕਾਂਗਰਸ ਦਾ ਭਾਰਤੀ ਪਿਰਤ ਨਾਲ ਇਹ ਪਿਆਰ ਨਹੀਂ, ਭਾਰਤੀ ਰਵਾਇਤਾਂ ਨਾਲ ਇਹ ਪਿਆਰ ਨਹੀਂ। ਸੋ ਇਹ ਹਵਾਲੇ ਨਾਲ ਲੜੀ ਜਾਂਦੇ ਨੇ। ਪਰ ਇਹ ਸਭ ਦੇ ਦਰਮਿਆਨ ਉਹ ਵੀਡੀਓ ਦੇ ਹਵਾਲੇ ਨਾਲ ਤੇ ਤੱਥਾਂ ਦੇ ਹਵਾਲੇ ਨਾਲ ਕੁਝ ਗੱਲਾਂ ਸਾਹਮਣੇ ਆਈਆਂ ਨੇ ਜੀ ਕਿ ਜਿਹੜਾ ਇਹ ਬਣਿਆ ਹੈ, ਇਹਦੀ ਜਿਹੜੀ ਫਲੋਰਿੰਗ ਹੈ, ਮਤਲਬ ਜਿਹੜਾ ਫਲੋਰਿੰਗ ਹੈ ਉਹ ਤ੍ਰਿਪੁਰਾ ਤੋਂ ਮਤਲਬ ਕਿ ਬਾਂਸ ਆਇਆ ਉਹਦੇ ਨਾਲ ਹੋਇਆ। ਇਸੇ ਤਰ੍ਹਾਂ ਜਿਹੜੇ ਕਲੀਨ ਨੇ ਉਹ ਮਿਰਜ਼ਾਪੁਰ ਤੋਂ ਆਏ ਨੇ। ਇਸੇ ਤਰ੍ਹਾਂ ਜਿਹੜਾ ਲਾਲ ਤੇ ਚਿੱਟਾ ਪੱਥਰ ਹੈ ਉਹ ਰਾਜਸਥਾਨ ਤੋਂ ਆਇਆ ਕਹਿੰਦੇ। ਇਸੇ ਤਰ੍ਹਾਂ ਜਿਹੜਾ ਇਹਦੇ ਚ ਰੇਤ ਲੱਗਿਆ ਉਹ ਸਾਰਾ ਚਰਖੀ ਦਾਦਰੀ ਤੋਂ, ਹਰਿਆਣੇ ਤੋਂ ਮੰਗਵਾਇਆ ਗਿਆ ਕਹਿੰਦੇ ਰੇਤ। ਇਸੇ ਤਰ੍ਹਾਂ ਜਿਹੜੀ ਲੱਕੜ ਲੱਗੀ ਹੈ ਸੰਗੋਨ ਦੀ ਉਹ ਨਾਗਪੁਰ ਤੋਂ ਆਈ ਹੈ ਨਾ। ਫਿਰ ਕੇਸਰੀ ਹਰਾ ਪੱਥਰ ਜਿਹੜਾ ਉਦੈਪੁਰ ਤੋਂ ਆਇਆ। ਲਾਲ ਪੱਥਰ ਹੈ ਕਹਿੰਦੇ ਉਹ ਅਜਮੇਰ ਤੋਂ ਮੰਗਵਾਇਆ ਗਿਆ, ਹੈ ਨਾ। ਇਸੇ ਤਰ੍ਹਾਂ ਚਿੱਟਾ ਸੰਗਮਰਮਰ ਹੈ ਉਹ ਵੀ ਰਾਜਸਥਾਨ ਦੇ ਅੰਬਾਜੀ ਤੋਂ ਮੰਗਾਇਆ ਗਿਆ। ਤੇ ਜਿਹੜਾ ਫਿਰ ਫਾਲ ਸੀਲਿੰਗ ਹੈ ਉਹਦੇ ਲਈ ਸਟੀਲ ਹੈ ਜਿਹੜੀ ਉਹ ਦਮਨਦੀਪ ਤੋਂ ਮੰਗਾਈ ਗਈ ਹੈ। ਇਹ ਇਸੇ ਤਰ੍ਹਾਂ ਫਰਨੀਚਰ ਹੈ ਜਿਹੜਾ ਕਹਿੰਦੇ ਉਹ ਮੁੰਬਈ ਤੋਂ ਮੰਗਾਇਆ ਜੀ ਅਸੀਂ। ਹੋਰ ਕਈ ਚੀਜ਼ਾਂ ਨੇ ਜਿਹੜੀਆਂ ਮੈਂ ਦੇਖ ਰਿਹਾ ਸੀਗਾ ਕਿ ਕਿੱਥੋਂ ਕਿੱਥੋਂ ਕੀ ਮੰਗਾਇਆ ਇਹਨਾਂ ਨੇ। ਕਹਿੰਦੇ ਜੀ ਇੱਕ ਜਾਲੀ ਹੈ ਉਹ ਰਾਜਸਥਾਨ ਤੋਂ ਮੰਗਾਈ ਹੈ ਨਾ, ਤੇ ਨੋਇਡਾ ਤੋਂ ਮੰਗਾਇਆ ਜੀ ਕਹਿੰਦੇ ਕੁਛ। ਤੇ ਜਿਹੜਾ ਅਸ਼ੋਕ ਸਤੰਭ ਬਣਨੇ ਆ ਉੱਥੇ, ਚਿੰਨ੍ਹ ਬਣਨੇ ਆ, ਅਸ਼ੋਕ ਦੇ ਚਿੰਨ੍ਹ ਬਣਨੇ ਆ, ਉਹਦੀ ਸਮੱਗਰੀ ਮਹਾਰਾਸ਼ਟਰ ਦੇ ਔਰੰਗਾਬਾਦ ਤੋਂ ਮੰਗਾਈ ਗਈ ਹੈ। ਇਸੇ ਤਰ੍ਹਾਂ ਕਿੰਨੀਆਂ ਚੀਜ਼ਾਂ ਇਹਦਾ ਵੱਖ-ਵੱਖ ਥਾਵਾਂ ਤੋਂ ਇਹ ਚੀਜ਼ਾਂ ਮੰਗਾਈਆਂ। ਤੇ ਬਿਲਕੁਲ ਚਾਹੇ ਰਾਜਸਥਾਨ ਦਾ ਪੱਥਰ ਹੋਵੇ, ਤੇ ਚਾਹੇ ਮਹਾਰਾਸ਼ਟਰ ਦਾ ਫਰਨੀਚਰ ਹੋਵੇ, ਤੇ ਚਾਹੇ ਹਰਿਆਣੇ ਦਾ ਰੇਤ ਲਾ ਕੇ ਇਹ ਨਿਰਮਾਣ, ਇਹ ਭਾਰਤ ਦੀ ਧਰਤੀ ਦੇ ਵਿੱਚੋਂ ਜਨਮੀਆਂ ਚੀਜ਼ਾਂ ਤੇ ਉਹਨਾਂ ਕਿਰਤੀਆਂ ਦੇ ਹੱਥੋਂ ਬਣਿਆ ਮਤਲਬ ਕਿ ਸੰਸਦੀ ਭਵਨ ਹੈ। ਤੇ ਜਿਹਦੇ ਬਾਹਰ ਭਾਰਤ ਦੀਆਂ ਧੀਆਂ ਤੇ ਭਾਰਤ ਦੇ ਪੁੱਤ, ਬਿਲਕੁਲ ਤੁਸੀਂ ਦਰੁਸਤ ਫਰਮਾਇਆ, ਉਹ ਧੀਆਂ ਪੁੱਤ ਜਿਹੜੇ 34 ਦਿਨਾਂ ਤੋਂ ਧਰਨੇ ਤੇ ਬੈਠੇ ਨੇ, ਜਿਹਨਾਂ ਨੂੰ ਦੁਨੀਆ ਜਾਣਦੀ ਹੈ, ਜਿਨ੍ਹਾਂ ਤੇ ਦੁਨੀਆ ਮਾਣ ਕਰਦੀ ਹੈ, ਜਿਹਦੀਆਂ ਪਿੱਠਾਂ ਥੱਪੜਦੇ ਨਹੀਂ ਇਹ ਲੀਡਰ ਥੱਕਦੇ ਸੀ, ਜਿਨ੍ਹਾਂ ਨੂੰ ਫੋਟੋਆਂ ਖਿਚਾਉਂਦੇ ਨਹੀਂ ਇਹ ਲੀਡਰ ਥੱਕਦੇ ਸੀ, ਜਿਨ੍ਹਾਂ ਨੂੰ ਘਰਾਂ ਬੁਲਾ ਕੇ ਰੋਟੀਆਂ ਖਿਲਾਉਂਦੇ ਸੀ, ਜਿਨ੍ਹਾਂ ਨਾਲ ਸ਼ਾਬਾਸ਼ੀ ਦਿੰਦੇ ਸੀ, ਜਿਹੜੇ ਕਹਿੰਦੇ ਸੀ ਭਾਰਤ ਦੇ ਤਿਰੰਗੇ ਦੀ ਸ਼ਾਨ ਲਹਿਰਾਤੀ, 34 ਦਿਨਾਂ ਤੋਂ ਧਰਨੇ ਤੇ ਨੇ। ਤੇ ਹੁਣ ਉਹਨਾਂ ਦੇ ਲਈ ਕੋਈ ਮੰਥਰਾ, ਕੋਈ ਕਈ ਕਦੇ ਦੇਸ਼ ਧਰੋਹੀ, ਕਦੇ ਪਾਕਿਸਤਾਨੀ, ਕਦੇ ਚੀਨੀ, ਉਹਨਾਂ ਲਈ ਵੀ ਉਹੀ ਜਿਹੀ ਭਾਸ਼ਾ ਵਰਤੀ ਜਾ ਰਹੀ ਹੈ। ਪਰ ਉਹ ਕਹਿੰਦੇ ਜੀ ਕੋਈ ਨਾ, ਤੁਸੀਂ ਕਰਿਓ ਉਦਘਾਟਨ, ਅਸੀਂ ਕਰਾਂਗੇ ਪੰਚਾਇਤ। ਉਸੇ ਦਿਨ ਉਸੇ ਸੰਸਦ ਭਵਨ ਦੇ ਬਾਹਰ ਬਕਾਇਦਾ ਤੌਰ ਤੇ ਪੰਚਾਇਤ ਦਾ ਐਲਾਨ ਕੀਤਾ ਔਰ ਮਹਿਲਾ ਪੰਚਾਇਤ ਦਾ ਐਲਾਨ ਕੀਤਾ। ਤੇ ਇਹਦੇ ਲਈ ਮੈਨੂੰ ਪਤਾ ਲੱਗ ਰਿਹਾ ਕਿ ਪੰਜਾਬ ਔਰ ਹਰਿਆਣਾ ਤੋਂ ਕਿਸਾਨ ਜਥੇਬੰਦੀਆਂ, ਖਾਪ ਪੰਚਾਇਤਾਂ, ਹੋਰ ਸੰਗਠਨ, ਇਹ ਸਾਰੇ ਸਿੰਘੂ ਬਾਰਡਰ ਇਕੱਠੇ ਹੋ ਰਹੇ ਨੇ। ਉਧਰੋਂ ਰਾਜਸਥਾਨ ਤੋਂ ਕੁਝ ਧਿਰਾਂ ਤੇ ਉਧਰੋਂ ਕੁਝ ਪੰਜਾਬ ਵਾਲੀਆਂ ਕੁਝ ਧਿਰਾਂ ਦੁਬਾਰਾ ਟਿੱਕਰੀ ਬਾਰਡਰ ਤੇ ਇਕੱਠੀਆਂ ਹੋ ਰਹੀਆਂ ਨੇ। ਤੇ ਉਧਰੋਂ ਯੂਪੀ ਵਾਲੇ ਤੇ ਕੁਝ ਉਸ ਪਾਸਿਓਂ ਹਰਿਆਣੇ ਵਾਲੇ, ਉਹ ਸਾਰੇ ਗਾਜੀਪੁਰ ਬਾਰਡਰ ਤੇ ਇਕੱਠੇ ਹੋਣਗੇ ਜੀ। ਉੱਥੋਂ ਇਕੱਠੇ ਹੋ ਕੇ ਫਿਰ ਇਹ ਕਾਫਲਾ ਜੰਤਰ ਮੰਤਰ ਤੋਂ ਉਧਰ ਸੰਸਦ ਭਵਨ ਕਰਨ ਨੂੰ ਜਾਊਗਾ। ਕਹਿੰਦੇ ਅਸੀਂ ਸ਼ਾਂਤੀ ਨਾਲ ਜਾਣਾ, ਗੋਲੀ ਚਲਾਉਣੀ ਗੋਲੀ ਚਲਾ ਲਿਓ, ਅਥਰੂ ਗੈਸ ਦੇ ਗੋਲੇ ਮਾਰਨੇ ਗੋਲੇ ਮਾਰ ਲਿਓ, ਪਾਣੀ ਮਾਰਨਾ ਪਾਣੀ ਮਾਰ ਲਿਓ, ਡਾਂਗ ਫੇਰਨੀ ਡਾਂਗ ਫੇਰ ਲਿਓ, ਅਸੀਂ ਆਪਣੀ ਮਹਾਪੰਚਾਇਤ ਕਰਨ ਆਵਾਂਗੇ, ਅਸੀਂ ਕੋਈ ਹਮਲਾ ਨਹੀਂ ਕਰਾਂਗੇ, ਕੋਈ ਧੱਕਾ ਨਹੀਂ ਕਰਾਂਗੇ, ਗ੍ਰਿਫਤਾਰ ਕਰਨਾ ਗ੍ਰਿਫਤਾਰ ਕਰ ਲਿਓ, ਜਿੱਥੇ ਲਟਾ ਕੇ ਕੁੱਟਣਾ ਕੁੱਟ ਲਿਓ, ਪਰ ਅਸੀਂ ਆਪਣੀ ਸੰਸਦ ਦੇ ਮੂਹਰੇ ਆ ਰਹੇ ਹਾਂ। ਜੇ ਸਾਡੀ ਸੰਸਦ ਦੇ ਮੂਹਰੇ ਨਹੀਂ ਜਾਣ ਦੇਣਾ ਤਾਂ ਫਿਰ ਇੱਥੋਂ ਹੀ ਪਤਾ ਲੱਗਦਾ ਕਿ ਸਰਕਾਰ ਕਿਹਨਾਂ ਦੀ ਆ। ਤੁਸੀਂ ਗੱਲ ਕਰਦੇ ਹੋ ਬੀਬੀਆਂ ਨੂੰ ਤਾਕਤ ਦੇਣ ਦੀ, ਬੀਬੀਆਂ ਦੀ ਗੱਲ ਸੁਣਨ ਦੀ, ਇਹ ਤਾਂ ਅਜੇ ਤੱਕ 33% ਉਹਨਾਂ ਨੂੰ ਭਾਰਤੀ ਸੰਸਦ ਦੇ ਵਿੱਚ, ਭਾਰਤੀ ਰਾਜਨੀਤੀ 'ਚ ਥਾਂ ਨਹੀਂ ਦੇ ਸਕੇ। ਇਹਨਾਂ ਤੋਂ ਕੀ ਉਮੀਦ ਕਰਦੇ ਹੋ ਇਨਸਾਫ ਦੇਣਗੇ? ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਾਂ ਚਰਚਾ ਕੀਤੀ ਹੈ ਭਲਵਾਨਾਂ ਦੀ ਮਹਾਪੰਚਾਇਤ ਨੂੰ ਲੈ ਕੇ। ਭਾਰਤ ਦੀਆਂ ਸੜਕਾਂ ਦੁਨੀਆ ਭਰ ਦੇ ਨਾਲ ਜਾਨਲੇਵਾ ਨੇ, ਰਿਪੋਰਟ ਦੇ ਵਿੱਚ ਕਿਵੇਂ ਨੇ, ਸ਼ਰਮਾ ਜੀ ਨੇ ਬਾਤ ਤਫਸੀਲ ਦੱਸਿਆ। ਮਾਨ ਤੇ ਕੇਜਰੀਵਾਲ ਨਹੀਂ ਜਾਣਗੇ ਕੇਂਦਰੀ ਨੀਤੀ ਆਯੋਗ ਦੀ ਬੈਠਕ ਦੇ ਵਿੱਚ।
ਅਜੀਤ ਦੇ ਸੰਪਾਦਕ ਬਰਜਿੰਦਰ ਹਮਦਰਦ ਨੂੰ ਵਿਜੀਲੈਂਸ ਨੇ ਤਲਬ ਕੀਤਾ ਤੇ ਦਿੱਲੀ ਤੇ ਚੰਡੀਗੜ੍ਹ ਦੇ ਆਕਾਸ਼ਵਾਣੀ ਦੇ ਵਿੱਚੋਂ ਪੰਜਾਬੀ ਮਾਂ ਬੋਲੀ ਪੰਜਾਬੀ ਨੂੰ ਬਾਹਰ ਕੀਤਾ ਗਿਆ, ਜਿਹਦੇ ਬਾਰੇ ਸ਼ਰਮਾ ਜੀ ਨੇ ਸ਼ੁਰੂਆਤ ਦੇ ਵਿੱਚ ਹੀ ਜਿਹਦੇ ਬਾਰੇ ਜਾਣਕਾਰੀ ਦੇਣ ਦੇ ਨਾਲ ਸਰਕਾਰ ਨੂੰ ਟਕੋਰਾਂ, ਸਰਕਾਰ ਨੂੰ ਇਹ ਵੀ ਕਿਹਾ ਕਿ ਸਰਕਾਰ ਦਾ ਇਹ ਜਿਹੜਾ ਧੱਕਾ ਹੈ ਪੰਜਾਬੀਅਤ ਦੇ ਨਾਲ ਹੈ, ਪੰਜਾਬੀ ਮਾਂ ਬੋਲੀ ਦੇ ਨਾਲ ਨਹੀਂ, ਪੰਜਾਬ ਦੇ ਨਾਲ ਵੀ ਹੈ। ਇੱਕ ਵਾਰ ਮੁੜ ਤੋਂ ਸ਼ਰਮਾ ਜੀ ਬਹੁਤ-ਬਹੁਤ ਧੰਨਵਾਦ। ਤੇ ਪੰਜਾਬੀ ਰੇਡੀਓ ਯੂਐਸਏ ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।